देखो जिहड़ा ये नवा नोटिफिकेशन आ, ये कोई नवी चीज़ है नहीं। एक लंबा प्रोसैस आ जिहदे थ्रू पंजाब के रिसोर्सिस नूं लगातार लुटिया जा रहा है। इस इशू नूं बढ़ा के उन्होंने पिछे राजस्थान ले आंदा, पिछे दिल्ली ले आंदा। इस तरह करके एक मिसचिफ दे नाल इन्हां स्टेटां दे विच लिआंदा गया ਇਹਦੇ कैलकुलेशन च। मतलब ਜਿਹੜਾ ਪੰਜਾਬ ਦੇ ਵਾਟਰਸ ਤੇ ਜਿਹੜਾ ਇੱਕ ਕਦੇ ਤੁਸੀਂ ਕਹਿ ਰਹੇ ਹੋ ਵੀ 1947 ਤੱਕ ਪੰਜਾਬ ਦਾ ਸੋਵਰਨ ਰਾਈਟ ਸੀ, ਪਰ ਉਸ ਤੋਂ ਬਾਅਦ ਜਿਹੜੀਆਂ ਇਹ ਅਦਰ ਸਟੇਟਸ ਨੇ ਉਹ ਨਹਿਰੂ ਦੇ ਰਾਹੀਂ ਉਹ ਇਨਕਲੂਡ ਕਰਤੀਆਂ ਗਈਆਂ ਉਹਦੇ ਐਜ਼ ਅ ਪਾਰਟਨਰ। कैलकुलेशन इस करके लिआंदियां क्योंकि राजस्थान ਨੂੰ ਲੈ ਕੇ ਆਉਣਾ ਸੀ ਵਿੱਚ ਵੀ ਇਹ ਇੰਨਾ ਯੂਜ਼ ਨਹੀਂ ਹੋ ਰਿਹਾ, ਇੰਨਾ ਫਲਾਣਾ नहीं हो रहा। ਇਹੋ ਜਿਹੀ आराम कथा क्रिएट करती जो प्रोपेगेंडा किया जा रहा है। और बाई दी वे तुसी भी जो कहानी वंड जब वंडन योग ही नहीं तो कहानी या सजाकी वंड का इशू कितों आ गया। वंडन योग है ही नहीं, पानी पंजाब तो बाहर जा नहीं सकता सी। कितने नहीं लिखा होया कि मालक कौन आ। पहला तो डिटरमिन करो कि मालक कौन आ। इन्हां रिवर्स दे पानी का मालक पंजाब आ। पार्टनर होंदे आ थोड़े वलंटरी मन मर्जी नाल। इत्थे कांग्रेस दी सरकारां सी, उत्थे गौरमेंट ऑफ इंडिया कांग्रेस दी सी। उन्होंने रल मिल के पंजाब दे उत्ते अनइक्वल अनजस्ट डिक्टेटोरीअल समझौते जिहड़े इंपोज करते लागू करते। अनफॉर्चुनेट गल ये आ कि पंजाब सरकार ते इस दे मंत्री वेरियस चीफ मिनिस्टर और बहुत करप्ट और पंजाब दे दुश्मन चले आ रहे हैं। उन्होंने कोई परवाह ही नहीं कि पंजाब नूं जे डेवलप करना है, पंजाब की कोई होंद रखनी है तो पानी बचाओ। इहदा कईयां ने तो जाके बादल वर्गिया ने राजस्थान जमीनां ले लियां। उत्थों के हुक्मरानां नूं ये पुगदा है कि 10 15 20 50 फैमिलियां नूं जमीनां दे देण। जिहड़ा हैगा नौजवान सिद्धू इहनूं चेतना सी, इहनूं ये अवेयर सी, इसने ये अवेयरनेस फैलाई तो उहदा जे इहदा कोई सक्सैसर एक नौजवान वर्ग आवे वो इस नूं रीबिल्ड कर सकदा है इस नैरेटिव नूं। ते गए गुजरिया ने की करना है। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਆਪਣੇ ਇਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਗੁਫ਼ਤਗੂ। ਪੰਜਾਬ ਦੇ ਵਿੱਚ ਜਦੋਂ ਪਿਛਲੇ ਦਿਨੀ ਪੰਜਾਬ ਦੇ ਉਸ ਨੌਜਵਾਨ ਜੁਝਾਰੂ ਸੰਦੀਪ ਸਿੰਘ ਦੀਪ ਸਿੱਧੂ ਦੀ ਅੰਤਮ ਅਰਦਾਸ ਲਈ ਲੋਕਾਂ ਦੇ ਦਿਲਾਂ 'ਚ ਸੋਗ ਸੀ, ਲੋਕ ਸੋਗ ਮਨਾ ਰਹੇ ਸੀ, ਤਾਂ ਉਹਨਾਂ ਦਿਨਾਂ ਦੇ ਵਿੱਚ ਹੀ ਭਾਰਤ ਦੀ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਪੰਜਾਬ ਬਾਰੇ ਲਿਆ ਗਿਆ। ਜਿਵੇਂ ਕਿ ਤੁਸੀਂ ਅਖਬਾਰਾਂ ਵਿੱਚ ਵੀ ਸ਼ਾਇਦ ਇਹਦੇ ਬਾਰੇ ਪੜ੍ਹ ਲਿਆ ਹੋਵੇ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪੰਜਾਬ ਦੇ ਵਿੱਚ 2 ਅਹਿਮ ਕੀਮਤੀ ਸਰਮਾਏ ਰਿਸੋਰਸਿਸ ਪੰਜਾਬ ਦੇ ਮੰਨੇ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਇੱਕ ਪਾਣੀ ਆ ਅਤੇ ਦੂਜੀ ਪੰਜਾਬ ਦੀ ਜ਼ਰਖੇਜ਼ ਜ਼ਮੀਨ ਆ। ਅਤੇ ਪੰਜਾਬ ਦੇ ਪਾਣੀਆਂ ਦੇ ਨਾਲ ਜਿਹੜੀ ਕਾਣੀ ਵੰਡ ਆ ਭਾਰਤ ਦੀ ਕੇਂਦਰ ਸਰਕਾਰ ਵੱਲੋਂ, ਉਹ ਪੰਜਾਬ ਦੇ ਵਿੱਚ ਜਦੋਂ ਪੰਜਾਬ ਨੂੰ ਵੰਡਿਆ ਗਿਆ ਜਾਂ ਇਹ ਜਿਹੜਾ ਅੱਜ ਮੌਜੂਦਾ ਪੰਜਾਬ ਆ ਇਸ ਦੀ ਆਰਗੇਨਾਈਜੇਸ਼ਨ ਹੋਈ ਆ ਰੀਆਰਗੇਨਾਈਜੇਸ਼ਨ ਐਕਟ ਦੇ ਅਧੀਨ, ਤਾਂ ਉਸ ਸਮੇਂ ਹੀ ਜਿਹੜੇ ਪੰਜਾਬ ਦੇ ਦਰਿਆਵਾਂ ਦੇ ਉੱਤੇ ਲੱਗੇ ਹੋਏ ਬੰਨ੍ਹ ਸੀ, ਡੈਮ ਸੀ, ਉਹਨਾਂ ਦਾ ਬੜੇ ਸਾਜ਼ਿਸ਼ੀ ਢੰਗ ਦੇ ਨਾਲ ਇਹ ਜਿਹੜਾ ਪ੍ਰਬੰਧ ਆ ਪੰਜਾਬੀ ਮੰਨਦੇ ਨੇ ਕਿ ਕੇਂਦਰ ਸਰਕਾਰ ਨੇ ਉਸ ਨੂੰ ਵਿਵਾਦਤ ਬਣਾ ਕੇ ਅਤੇ ਆਪਣੇ ਅਧੀਨ ਕਰ ਲਿਆ। ਅਤੇ ਉਸ ਦੇ ਲਈ ਜਿਹੜੇ ਉਹ ਡੈਮ ਸੀ ਉਹਨਾਂ ਦੇ ਪ੍ਰਬੰਧ ਦੇ ਲਈ ਜਿਹੜੀ ਸੰਸਥਾ ਬਣਾਈ ਗਈ, ਕੇਂਦਰੀ ਸੰਸਥਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ BBMB, ਉਸ ਦੇ ਵਿੱਚ ਵੀ ਜਿਹੜਾ ਪੰਜਾਬ ਦਾ ਕੋਈ ਹੱਕ ਹਕੂਕ ਸੀ, ਜਿਹੜਾ ਉਸ ਦਾ ਇੱਕ ਢਾਂਚਾ ਸੀ BBMB ਦੇ ਵਿੱਚ ਪੰਜਾਬ ਦੀ ਸੇ ਸੀ ਜਿਹੜੀ, ਉਸ ਨੂੰ ਵੀ ਹੁਣ ਡਿਲਿਊਟ ਕਰ ਦਿੱਤਾ ਗਿਆ ਆ। ਫੈਸਲਾ ਇਹ ਸਾਹਮਣੇ ਆਇਆ ਕਿ 22-23 ਫਰਵਰੀ ਵਾਲੇ ਦਿਨ ਭਾਰਤ ਸਰਕਾਰ ਦਾ ਜਿਹੜੀ ਪਾਵਰ ਮਿਨਿਸਟਰੀ ਆ
ਉਹਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ BBMB ਦਾ ਜਿਹੜਾ ਢਾਂਚਾ ਆ, ਜਿਹਦੇ ਵਿੱਚ ਇੱਕ ਚੇਅਰਮੈਨ ਹੁੰਦਾ ਆ, ਨਾਲ ਉਸ ਦੇ ਵਿੱਚ ਇੱਕ ਪਾਵਰ ਮੈਂਬਰ ਹੁੰਦਾ ਆ ਤੇ ਇੱਕ ਇਰੀਗੇਸ਼ਨ ਡਿਪਾਰਟਮੈਂਟ ਦਾ ਮੈਂਬਰ ਹੁੰਦਾ ਹੈ। 3 ਮੈਂਬਰ ਕੋਸਟੀਟਿਊਟ ਕਰਦੇ ਨੇ BBMB ਦੀ ਸਾਰੀ ਬੋਡੀ ਨੂੰ। ਤਾਂ ਉਸ ਦੇ ਵਿੱਚ ਜਿਹੜਾ ਪਾਵਰ ਦਾ ਮੈਂਬਰ ਹੁੰਦਾ ਆ ਜਾਂ ਇਰੀਗੇਸ਼ਨ ਦਾ ਮੈਂਬਰ ਸੀ, ਇਸ ਨੋਟੀਫਿਕੇਸ਼ਨ ਤੋਂ ਪਹਿਲਾਂ ਇਹ ਤੈਅ ਸੀ ਕਿ ਉਹ ਪੰਜਾਬ ਜਾਂ ਹਰਿਆਣਾ, ਇਹਨਾਂ ਦੋਵਾਂ ਸੂਬਿਆਂ ਦੇ ਵਿੱਚੋਂ ਹੀ ਕੋਈ ਇੱਕ ਜਿਹੜਾ ਇੰਜੀਨੀਅਰ ਆ ਉਹ ਇਹ ਮੈਂਬਰ ਲੱਗ ਸਕਦਾ ਆ। ਪਰ ਹੁਣ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ, ਜਿਹਦੇ ਵਿੱਚ ਇਹ ਕਰ ਦਿੱਤਾ ਗਿਆ ਕਿ ਇਹਨਾਂ ਦੋਵਾਂ ਸੂਬਿਆਂ ਦੀ ਕੋਈ ਗੱਲ ਨਹੀਂ, ਭਾਰਤ ਦੇ ਕਿਸੇ ਵੀ ਸੂਬੇ ਤੋਂ ਕੋਈ ਵੀ ਜਿਹੜਾ ਇੰਜੀਨੀਅਰ ਆ ਉਸ ਨੂੰ ਇਹ ਮੈਂਬਰ ਜਿਹੜਾ ਆ ਉਹ ਬਣਾਇਆ ਜਾ ਸਕਦਾ ਕੇਂਦਰ ਸਰਕਾਰ ਦੇ ਵੱਲੋਂ। ਤਾਂ ਹੁਣ ਜਿਹੜਾ ਇਹ ਨਵਾਂ ਫੈਸਲਾ ਇਹਦੇ ਉੱਤੇ ਪੰਜਾਬ ਦੀ ਸਿਆਸਤ ਗਰਮਾ ਗਈ ਆ। ਪੰਜਾਬ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਇਹਦੇ ਉੱਤੇ ਹਮਲਾ ਕਰਦਿਆਂ ਪੰਜਾਬ ਦੇ ਹੱਕਾਂ ਤੇ ਇਸ ਫੈਸਲੇ ਨੂੰ ਕੇਂਦਰ ਸਰਕਾਰ ਦਾ ਡਾਕਾ ਐਲਾਨਿਆ ਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਵੱਲੋਂ ਵੀ ਇਸ ਫੈਸਲੇ ਨੂੰ ਪੰਜਾਬ ਦੇ ਹੱਕਾਂ ਤੇ ਕੇਂਦਰ ਸਰਕਾਰ ਦਾ ਇੱਕ ਨਵਾਂ ਡਾਕਾ ਐਲਾਨਿਆ ਗਿਆ ਆ। ਸੁਨੀਲ ਜਾਖੜ ਵੀ ਇਸ ਫੈਸਲੇ ਦੇ ਖਿਲਾਫ ਬੋਲੇ ਨੇ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਚੰਡੀਗੜ੍ਹ ਤੇ ਪੰਜਾਬ ਦੇ ਜਿਹੜੇ ਡੈਮ ਨੇ ਜਾਂ ਪੰਜਾਬ ਦੇ ਜਿਹੜੇ ਰੀਵਰ ਰਾਈਟਸ ਨੇ ਉਹਨਾਂ ਦੇ ਉੱਤੇ ਜਿਹੜਾ ਸੈਂਟਰ ਦਾ ਇੱਕ ਵੱਡਾ ਡਾਕਾ ਆ। ਤਾਂ ਜੋ ਇਹ ਸਾਰਾ ਮਾਮਲਾ ਆ, ਜਿਵੇਂ ਪੰਜਾਬ ਦੇ ਰਾਈਟਸ ਨੂੰ ਡਿਲਿਊਟ ਕੀਤਾ ਜਾ ਰਿਹਾ ਹੈ, ਇਹਦੇ ਬਾਰੇ ਅਸੀਂ ਅੱਜ ਖਾਸ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਜੀ। ਪੱਤਰਕਾਰ ਸੁਖਦੇਵ ਸਿੰਘ ਜੀ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ TV 84 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਡੇ ਕੋਲ ਇਸੇ ਕਰਕੇ ਆਏ ਹਾਂ ਕਿ ਜਿਹੜਾ ਇਹ ਇੱਕ ਨਵਾਂ ਫੈਸਲਾ ਆਇਆ ਆ, ਇਹ ਫੈਸਲਾ ਅੱਜ ਦਾ ਫੈਸਲਾ ਨਹੀਂ, ਲਗਾਤਾਰ ਪੰਜਾਬ ਰੀਆਰਗਨਾਈਜੇਸ਼ਨ ਐਕਟ ਜਦੋਂ ਤੋਂ ਆਇਆ ਉਸ ਤੋਂ ਬਾਅਦ ਜਿਵੇਂ ਪੰਜਾਬ ਦੇ ਰਾਈਟਸ ਨੂੰ ਖਤਮ ਕੀਤਾ ਗਿਆ ਜਾਂ ਡਿਲਿਊਟ ਕੀਤਾ ਗਿਆ, ਉਸ ਦੀ ਕੜੀ ਵਜੋਂ ਇਸ ਫੈਸਲੇ ਨੂੰ ਦੇਖਿਆ ਜਾ ਰਿਹਾ, ਜਿਵੇਂ ਸੈਂਟਰਲਾਈਜੇਸ਼ਨ ਸਾਰੇ ਰਾਈਟਸ ਦੀ ਕੀਤੀ ਜਾ ਰਹੀ ਆ। ਤਾਂ ਜਿਹੜਾ ਇਹ ਨਵਾਂ ਫੈਸਲਾ ਆਇਆ, ਇਹ ਨੋਟੀਫਿਕੇਸ਼ਨ ਆਇਆ ਆ, ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਜਿਹੜਾ ਇਹ ਨਵਾਂ ਨੋਟੀਫਿਕੇਸ਼ਨ ਆ, ਇਹ ਕੋਈ ਨਵੀਂ ਚੀਜ਼ ਹੈ ਨਹੀਂ। ਇੱਕ ਲੰਬਾ ਪ੍ਰੋਸੈਸ ਆ ਜਿਹਦੇ ਥਰੂ ਪੰਜਾਬ ਦੇ ਰਿਸੋਰਸਿਸ ਨੂੰ ਲਗਾਤਾਰ ਲੁੱਟਿਆ ਜਾ ਰਿਹਾ ਹੈ। ਗੌਰਮੈਂਟ ਆਫ ਇੰਡੀਆ ਲੁੱਟ ਰਹੀ ਆ। ਇਹ ਆਫਸ਼ੂਟ ਆ ਪਾਰਟੀਸ਼ਨ ਦਾ 1947 ਦਾ। ਔਰ ਜ਼ਿਆਦਾ ਸਪੈਸੀਫਿਕ ਗੱਲ ਕਰੀਏ ਤਾਂ 15 ਅਗਸਤ 1947 ਤੋਂ ਪਹਿਲਾਂ ਇਸ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਸੀ, ਕੋਈ ਕਿਸੇ ਨਾਲ ਪੰਜਾਬ ਦਾ ਝਗੜਾ ਨਹੀਂ ਸੀ। ਪੰਜਾਬ ਪੂਰਾ ਇਹਦੇ ਉੱਤੇ ਰਾਈਟ ਰੱਖਦਾ ਸੀ, ਰਾਈਟ ਐਸਟੈਬਲਿਸ਼ ਹੋਇਆ ਸੀ। ਔਰ ਇਕੱਲਾ ਸਵਾਲ ਪਾਵਰ ਤਾਂ ਬਾਅਦ 'ਚ ਆਉਂਦੀ ਹੈ, ਪਹਿਲਾਂ ਪਾਣੀ ਆਉਂਦਾ ਹੈ। ਦਰਿਆਵਾਂ ਦੀ ਗੱਲ ਮੈਂ ਕਰ ਰਿਹਾ। ਦਰਿਆਵਾਂ ਦੇ ਉੱਤੇ ਟੋਟਲ ਰਾਈਟ ਪੰਜਾਬ ਦਾ ਸੀ 15 ਅਗਸਤ 1947 ਤੋਂ ਪਹਿਲਾਂ। ਪੰਜਾਬ ਉਸ ਵੇਲੇ ਪਾਕਿਸਤਾਨੀ ਪੰਜਾਬ ਬਾਅਦ 'ਚ ਬਣਿਆ 15 ਅਗਸਤ ਨੂੰ, ਅਤੇ ਇੰਡੀਅਨ ਪੰਜਾਬ ਬਣਿਆ। ਇੰਡੀਅਨ ਪੰਜਾਬ ਨੂੰ ਈਸਟ ਪਾਕਿਸਤਾਨ ਕਿਹਾ, ਈਸਟ ਪੰਜਾਬ ਕਿਹਾ ਗਿਆ। ਔਰ ਜਿਹੜਾ ਪਾਕਿਸਤਾਨੀ ਪੰਜਾਬ ਆ ਉਹਨੂੰ ਵੈਸਟਰਨ ਪੰਜਾਬ ਕਿਹਾ ਗਿਆ। 1947 15 ਅਗਸਤ ਤੋਂ ਬਾਅਦ ਵੀ ਜਿਹੜਾ ਝਗੜਾ ਜਿੰਨਾ ਕੁ ਉੱਠਿਆ ਹੈ, ਉਹ ਨਾ ਸਤਲੁਜ ਦਾ ਸੀ, ਨਾ ਬਿਆਸ ਦਾ ਸੀ, ਔਰ ਨਾ ਹੀ ਪੂਰਾ ਰਾਵੀ ਦਾ ਸੀ। ਰਾਵੀ ਦੇ ਪਾਣੀ ਦੇ ਇੱਕ ਪੋਰਸ਼ਨ ਦਾ ਝਗੜਾ ਸੀ ਸਿਰਫ। ਔਰ ਉਸ ਸਵਾਲ ਉੱਤੇ ਗੌਰਮੈਂਟ ਆਫ ਇੰਡੀਆ ਨੇ ਖੁਦ ਰਫੜ ਕ੍ਰੀਏਟ ਕੀਤਾ ਹੈ। ਝਗੜਾ ਪੰਜਾਬ, ਈਸਟ ਪੰਜਾਬ ਅਤੇ ਵੈਸਟ ਪੰਜਾਬ ਦਾ ਸੀ। ਉਸ ਸਿਲਸਿਲੇ 'ਚ ਦੋਵਾਂ ਸਟੇਟਾਂ ਦੀ ਆਪਸ ਵਿੱਚ ਗੱਲਬਾਤ ਚੱਲ ਰਹੀ ਸੀ, ਇੰਜੀਨੀਅਰਸ ਲੈਵਲ ਦੀ। ਕਦੇ ਸ਼ਿਮਲੇ ਹੁੰਦੀ ਸੀ, ਕਦੇ ਲਾਹੌਰ ਹੁੰਦੀ ਸੀ। ਗੱਲਬਾਤ ਚੱਲ ਰਹੀ ਸੀ, ਕਾਫੀ ਰਾਊਂਡ ਚੱਲੇ। ਉਹਦੇ ਵਿੱਚ ਕੁਛ ਇੱਕ ਨਹਿਰ ਦਾ ਜਿਹੜਾ ਪਾਕਿਸਤਾਨ ਵੱਲ ਜਾ ਰਹੀ ਸੀ, ਵੈਸਟ ਪੰਜਾਬ ਵੱਲ, ਉਹ ਸੀਗੀ ਦਪਾਲਪੁਰ ਨਹਿਰ। ਉਹ ਲਾਹੌਰ ਨੂੰ ਵੀ ਪਾਣੀ ਸਪਲਾਈ ਕਰਦੀ ਸੀ, ਪੀਣ ਦਾ ਪਾਣੀ। ਤਾਂ ਉਹਦੇ ਵਿੱਚ ਝਗੜਾ ਉਹਨਾਂ ਦਾ ਸੀ, ਵਿੱਚ ਗੌਰਮੈਂਟ ਆਫ ਇੰਡੀਆ ਆ ਗਈ। ਉਹ ਆਰਮੀ ਲੈ ਕੇ ਆ ਗਈ, ਬੰਦ ਕਰਵਾਤਾ ਦਪਾਲਪੁਰ ਕਨਾਲ ਨੂੰ। ਉਹਦੇ ਨਾਲ ਝਗੜਾ ਵੱਧ ਗਿਆ ਔਰ ਇੰਟਰਨੈਸ਼ਨਲ ਪਾਵਰ ਆ ਗਈਆਂ ਵਿੱਚ, ਕਿਉਂਕਿ ਇੰਡੀਆ ਤਕਰੀਬਨ ਅਟੈਕ ਕਰਨ ਵਾਲਾ ਸੀ। ਉੱਧਰ ਪਾਕਿਸਤਾਨ ਨੇ ਰੌਲਾ ਪਾਇਆ ਕਿ ਵੀ ਤੁਸੀਂ
ਸਾਡੇ ਪਾਣੀ ਦੇ ਪੀਣ ਵਾਲੇ ਪਾਣੀ 'ਤੇ ਵੀ ਕਬਜ਼ਾ ਕਰ ਲਿਆ। ਇਹ ਟਰਡੀਸ਼ਨ ਆ ਸਾਡੀ, ਟਰਡੀਸ਼ਨਲ ਰਾਈਟ ਆ ਰਾਵੀ ਦੇ ਉੱਤੇ, ਉਹਦੇ ਪਾਰਟ ਉੱਤੇ, ਕਿਉਂਕਿ ਅਸੀਂ ਰਿਪੇਰੀਅਨ ਕੋ ਰਿਪੇਰੀਅਨ ਆ ਪੰਜਾਬ ਨਾਲ। ਤੋ ਉਹ ਝਗੜਾ ਉੱਥੋਂ ਸ਼ੁਰੂ ਹੋਇਆ। ਅਤੇ ਜਿਹੜੇ ਇੰਟਰਨੈਸ਼ਨਲ ਕੁਛ ਪਾਵਰ ਦਾ USA ਹੋਈ, ਬ੍ਰਿਟਨ, ਆਸਟ੍ਰੇਲੀਆ ਔਰ ਸ਼ਾਇਦ ਫਰਾਂਸ ਵੀ, ਇਹਨਾਂ ਨੇ ਰਲ ਕੇ ਝਗੜਾ ਉਹਦੇ ਵਾਸਤੇ ਨਿਪਟਾਉਣ ਦੀ ਕੋਸ਼ਿਸ਼ ਕੀਤੀ ਵੀ ਚਲੋ ਆਰਬਿਟ੍ਰੇਸ਼ਨ ਕਰ ਲੈਂਦੇ ਆ, ਤੁਸੀਂ ਆਪਣੇ ਪੱਖ ਰੱਖੋ ਅਤੇ ਆਪਾਂ ਇਹਦਾ ਫੈਸਲਾ ਕਰਦੇ ਹਾਂ। ਉਹ ਫੈਸਲਾ ਹੋਇਆ। ਪਾਕਿਸਤਾਨ ਕਹਿੰਦਾ ਹੈ ਵੀ ਸਾਡੇ ਕੋਲ ਪਾਣੀ ਬਹੁਤ ਹੈ, ਸਾਨੂੰ ਕੋਈ ਪਾਣੀ ਦੀ ਸਮੱਸਿਆ ਨਹੀਂ ਹੈ। ਸੱਚ ਜਿਹੜਾ ਤੁਸੀਂ ਰਿਪਲੇਸ ਕਰ ਰਹੇ ਹੋ, ਸਾਡਾ ਪਾਣੀ ਲੈ ਗਏ ਹੋ, ਨਹਿਰ ਲੈ ਗਏ ਹੋ, ਇਹ ਨਹਿਰ ਸਾਡੇ ਕੋਲ ਹੈ ਨਹੀਂ ਇਹਦੀ ਰਿਪਲੇਸਮੈਂਟ। ਜਿੰਨੀ ਦੇਰ ਰਿਪਲੇਸਮੈਂਟ ਨਹੀਂ ਬਣਦੀ, ਅਸੀਂ ਦੂਜੇ ਚਨਾਬ 'ਚੋਂ ਲੈ ਕੇ ਨਹੀਂ ਆਉਂਦੇ ਜਾਂ ਦੂਜੇ ਥਾਵਾਂ ਤੋਂ, ਉਨੀ ਦੇਰ ਤੁਸੀਂ ਸਾਨੂੰ ਸਪਲਾਈ ਦਿੰਦੇ ਰਹੋ। ਉਹ ਸਪਲਾਈ ਜਾਰੀ ਰੱਖੀ ਪੰਜਾਬ ਨੇ। ਔਰ ਜਿਹੜਾ ਵੈਸਟ ਪਾਕਿਸਤਾਨ, ਵੈਸਟ ਪੰਜਾਬ ਆ, ਉਹ ਰੈਗੂਲਰਲੀ ਈਸਟ ਪੰਜਾਬ ਨੂੰ ਉਹਦਾ ਕੰਪਨਸੇਸ਼ਨ ਦਿੰਦਾ ਰਿਹਾ, ਜਿਹੜੀ ਪਾਣੀ ਦੀ ਇੰਨੇ ਦੇਰ ਸਪਲਾਈ ਰੱਖੀ। ਤੋ ਅਲਟੀਮੇਟਲੀ ਦਾ ਫੈਸਲਾ ਇਹ ਹੋਇਆ ਕਿ ਇਹ 3 ਜਿਹੜੇ ਦਰਿਆ ਹੈ ਇਹ ਪੰਜਾਬ ਦੇ, ਈਸਟ ਪੰਜਾਬ ਦੇ, ਅਤੇ ਬਾਕੀ ਦੇ ਜਿਹੜੇ ਦਰਿਆ ਹੈਗੇ ਆ ਚਨਾਬ, ਜੇਹਲਮ ਅਤੇ ਸਿੰਧ, ਉਹ ਪਾਕਿਸਤਾਨ ਦੇ ਜਾਂ ਸਮਝੋ ਵੀ ਵੈਸਟ ਪੰਜਾਬ ਦੇ ਹੋ ਗਏ। ਜਿਹੜੀ ਐਗਰੀਮੈਂਟ ਹੋਇਆ ਉਹਦੇ 'ਚ ਮਿਸਚੀਫ ਨਹਿਰੂ ਨੇ ਕੀਤੀ। ਉਹਨੂੰ ਕਿਹਾ ਕਿ ਇਹ ਇੰਡੀਆ ਦਾ ਹੈ, ਜਿਹੜੇ ਦਰਿਆ ਹੈ ਇੰਡੀਆ ਦੇ ਆ, ਇੰਡੀਆ ਜਿਵੇਂ ਮਰਜ਼ੀ ਕਰੇ ਉਹ ਯੂਜ਼ ਕਰੇ। ਉਹਨਾਂ ਨੂੰ ਕੀ ਇਤਰਾਜ਼ ਆ? ਉਹਨਾਂ ਨੂੰ ਆਪਣੇ ਦਰਿਆ ਦੇ ਉੱਤੇ ਰਾਈਟ ਆ, ਸਾਨੂੰ ਆਪਣੇ ਈਸਟ ਪੰਜਾਬ ਦਾ ਰਾਈਟ ਇਹਨਾਂ 3 ਦਰਿਆਵਾਂ 'ਤੇ ਆ। ਪਰ ਨਹੀਂ, ਉਹਨਾਂ ਨੇ ਇਸ ਨੂੰ ਰਿਗਮਰੋਲ ਜੀ ਇੱਕ ਰਾਮ ਕਥਾ ਕ੍ਰੀਏਟ ਕਰਕੇ ਇਹਨੂੰ ਇਹ ਬਣਾ ਲਿਆ ਕਿ ਯੂਜ਼ ਕਿੰਨਾ ਹੈ, ਤੁਹਾਡਾ ਯੂਜ਼ ਕਿੰਨਾ ਹੈ, ਸਾਡਾ ਯੂਜ਼ ਕਿੰਨਾ ਹੈ। ਇਸ ਇਸ਼ੂ ਨੂੰ ਬਣਾ ਕੇ ਉਹਨਾਂ ਨੇ ਵਿੱਚੇ ਰਾਜਸਥਾਨ ਲੈ ਆਂਦਾ, ਵਿੱਚੇ ਦਿੱਲੀ ਲੈ ਆਂਦਾ। ਇਸ ਤਰ੍ਹਾਂ ਕਰਕੇ ਇੱਕ ਮਿਸਚੀਫ ਦੇ ਨਾਲ ਇਹਨਾਂ ਸਟੇਟਾਂ ਨੂੰ ਵਿੱਚ ਲਿਆਂਦਾ ਗਿਆ ਇਹਦੇ ਕੈਲਕੂਲੇਸ਼ਨ 'ਚ। ਅਤੇ ਇਹ ਫਿਰ ਜਿਹੜੀ ਇਹ ਕੈਲਕੂਲੇਸ਼ਨ ਹੋਈ ਆ, ਇਹ ਸਟੇਟਸ ਜਿਹੜੀਆਂ ਨੇ ਉਹ ਹਿੱਸੇ ਪਾਰਟਨਰ ਬਣ ਗਈਆਂ। ਮਤਲਬ ਜਿਹੜਾ ਪੰਜਾਬ ਦੇ ਵਾਟਰਸ 'ਤੇ ਜਿਹੜਾ ਇੱਕ ਕਦੇ ਤੁਸੀਂ ਕਹਿ ਰਹੇ ਹੋ ਵੀ 1947 ਤੱਕ ਪੰਜਾਬ ਦਾ ਸੋਵਰਨ ਰਾਈਟ ਸੀ, ਪਰ ਉਸ ਤੋਂ ਬਾਅਦ ਜਿਹੜੀਆਂ ਇਹ ਅਦਰ ਸਟੇਟਸ ਨੇ ਉਹ ਨਹਿਰੂ ਦੇ ਰਾਹੀਂ ਉਹ ਇਨਕਲੂਡ ਕਰਤੀਆਂ ਗਈਆਂ ਉਹਦੇ ਐਜ਼ ਅ ਪਾਰਟਨਰ। ਪਰ ਇਹ ਹੈ ਕਿ ਜਿਹੜਾ BBMB ਹੁਣ ਇੱਕ ਰਿਐਲਿਟੀ ਆ ਕਿ ਦੇਖੋ BMB ਵੱਲ ਆਉਣਾ ਹੈ। BMB ਤੋਂ ਪਹਿਲਾਂ ਜਿੰਨੀ ਦੇਰ ਲੋਕਾਂ ਨੂੰ, ਤੁਹਾਡੇ ਵਿਊਅਰਸ ਨੂੰ ਇਹ ਦੱਸਿਆ ਨਹੀਂ ਜਾਂਦਾ ਕਿ ਇਹਦੀ ਅਸਲੀ ਬੈਕਗਰਾਊਂਡ ਇਸ ਝਗੜੇ ਦੀ ਹੈ ਕੀ, ਮੈਂ ਉਸ ਉੱਤੇ ਜ਼ਿਆਦਾ ਜ਼ੋਰਦਾਰ ਰਿਹਾ। ਓਕੇ। ਜਿਹੜਾ 47 ਤੱਕ, 15 ਅਗਸਤ 47 ਤੱਕ ਜਿਹੜਾ ਲਾ ਗਵਰਨ ਕਰਦਾ ਸੀ, ਉਹ ਗੌਰਮੈਂਟ ਆਫ ਇੰਡੀਆ ਐਕਟ 1935 ਸੀ। ਉਹਦੀਆਂ ਜਿਹੜੀਆਂ ਪ੍ਰੋਵੀਜ਼ਨ ਆ ਰਿਲੇਟਿੰਗ ਟੂ ਰਿਵਰ ਵਾਟਰਸ ਐਂਡ ਪਾਵਰ, ਰਿਵਰ ਵਾਟਰ ਪਾਵਰ, ਜਿਹੜੀ ਪਾਣੀ ਦੀ ਪਾਵਰ ਆ, ਉਹਦੇ ਉੱਤੇ ਰਿਪੇਰੀਅਨ ਸਟੇਟਾਂ ਦਾ ਰਾਈਟ ਸੀ, ਦੋਵਾਂ ਦਾ ਹੀ। ਉਹ ਵੀ ਰਿਪੇਰੀਅਨ ਆ ਜਿੱਥੋਂ ਤੱਕ ਜਿਹੜੇ ਕੰਸਰਨਡ ਦਰਿਆ ਹੈ ਉਹਨਾਂ ਦੇ ਉੱਤੇ। ਤੋ 1950 ਦੇ ਐਕਟ ਥੱਲੇ ਇਹਦੇ ਵਿੱਚ ਕੋਈ ਚੇਂਜ ਨਹੀਂ ਆਈ। ਜਿਹੜਾ ਇਸ਼ੂ ਇਸ ਵੇਲੇ ਇਹ ਆ ਕਿ ਜਿਹੜਾ ਨਹਿਰੂ ਨੇ ਵਿੱਚ ਗੱਲ ਲਿਆਂਦੀ ਕਿ ਇਹਦੇ ਵਿੱਚ ਰਾਜਸਥਾਨ ਵੀ ਆ ਗਿਆ, ਲਾਣਾ ਕੈਲਕੂਲੇਸ਼ਨ ਆ ਗਈਆਂ। ਕੈਲਕੂਲੇਸ਼ਨ ਦਾ ਕੋਈ ਮਤਲਬ ਹੀ ਨਹੀਂ। 3 ਦਰਿਆ ਪੰਜਾਬ ਦੇ ਆ, ਉਹ ਬਾਕੀ ਦਰਿਆ ਉਹਨਾਂ ਦੇ ਆ, ਵਿੱਚ ਕੈਲਕੂਲੇਸ਼ਨ ਕਿੱਥੋਂ ਆ ਗਈਆਂ? ਕੈਲਕੂਲੇਸ਼ਨ ਇਸ ਕਰਕੇ ਲਿਆਂਦੀਆਂ ਕਿਉਂਕਿ ਰਾਜਸਥਾਨ ਨੂੰ ਲੈ ਕੇ ਆਉਣਾ ਸੀ ਵਿੱਚ, ਵੀ ਇਹ ਇੰਨਾ ਯੂਜ਼ ਨਹੀਂ ਹੋ ਰਿਹਾ, ਇੰਨਾ ਫਲਾਣਾ ਨਹੀਂ ਹੋ ਰਿਹਾ, ਇਹੋ ਜਿਹੀ ਰਾਮ ਕਥਾ ਕ੍ਰੀਏਟ ਕਰਦੀ। ਹਾਲਾਂਕਿ ਜਿਹੜਾ ਹੁਣ ਵੀ ਜਿਹੜਾ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਹੈ, ਔਰ ਬਾਈ ਦੀ ਵੇ ਤੁਸੀਂ ਵੀ ਜਿਹੜਾ ਕਹਾਣੀ ਵੰਡ, ਜਦ ਇਹ ਵੰਡਣ ਯੋਗ ਹੀ ਨਹੀਂ ਤਾਂ ਕਹਾਣੀ ਜਾਂ ਸਜਾਕੀ ਵੰਡ ਦਾ ਇਸ਼ੂ ਕਿੱਥੋਂ ਆ ਗਿਆ? ਇਹ ਵੰਡਣ ਯੋਗ ਹੈ ਹੀ ਨਹੀਂ ਪਾਣੀ।
ਪੰਜਾਬ ਤੋਂ ਬਾਹਰ ਜਾ ਨਹੀਂ ਸਕਦਾ ਸੀ। ਪਰ ਨਹਿਰੂ ਨੇ ਜਿਹੜਾ ਸਮਝੌਤਾ ਕੀਤਾ ਉਹਦਾ ਪ੍ਰੋਪੇਗੈਂਡਾ ਕੀਤਾ। ਕਦੀ ਹਾਂ ਜਿਹੜੇ ਇੰਡਸ ਵਾਟਰ ਟ੍ਰੀਟੀ ਆ ਉਹਨੇ ਸਾਨੂੰ ਰਾਈਟ ਦੇਤਾ। ਇੰਡਸ ਵਾਟਰ ਟ੍ਰੀਟੀ ਕੌਣ ਹੁੰਦਾ ਹੈ? ਉਹ ਕੌਣ ਆ? ਭਾਵੇਂ ਉਹ ਕੰਟਰੀ ਅਮਰੀਕਾ ਹੋਵੇ, ਉਹਨਾਂ ਦਾ ਕੋਈ ਰਾਈਟ ਨਹੀਂ ਸੀ। ਉਹਨਾਂ ਨੇ ਇੱਕ ਝਗੜੇ ਨੂੰ ਨਿਪਟਾਇਆ ਹੈ। ਉਹਨਾਂ ਨੇ ਆਪਣੇ ਕੋਲੋਂ 1000 ਕਰੋੜ ਰੁਪਏ ਦਾ ਪ੍ਰਬੰਧ ਕੀਤਾ, 900 ਕਰੋੜ ਦਾ। 100 ਕਰੋੜ ਉਹਨਾਂ ਨੇ ਕਿਹਾ ਵੀ ਤੁਸੀਂ ਵੀ, ਇੰਡੀਆ ਨੂੰ ਕਿਹਾ ਤੁਸੀਂ ਵੀ ਪਾਓ, ਕਿਉਂਕਿ ਜਿਹੜਾ ਵੈਸੇ ਵੀ ਪਾਕਿਸਤਾਨ ਦਾ ਕੋਈ ਪੈਸਾ ਬਣਦਾ ਸੀ ਇੰਡੀਆ ਦੇ ਜਿਹੜਾ ਜੁਆਇੰਟ ਖਜ਼ਾਨਾ ਸੀ ਉਹਦੇ 'ਚ, ਉਹਦਾ ਇੰਡੀਆ ਨੇ ਬਹੁਤਾ ਹਿਸਾਬ ਕਿਤਾਬ ਉਦੋਂ ਤੱਕ ਨਹੀਂ ਸੀ ਕੀਤਾ। ਉਹ ਝਗੜਾ ਜਿਹੜਾ ਹੈ ਉਹਨਾਂ ਨੇ ਨਿਪਟਾਇਆ ਵੀ ਚਲੋ ਬਾਬਾ ਤੁਸੀਂ ਏਸ਼ੀਆ ਦੇ ਇਸ ਪਾਰਟ ਵਿੱਚ ਝਗੜਾ ਨਾ ਕਰੋ, ਵਾਰ ਨਾ ਹੋਵੇ, ਇਹ ਨਵਾਂ ਕੰਟਰੀ ਹੈ, ਇਹਨੂੰ ਚੱਲਣ ਦਿਓ, ਅਤੇ ਇਸ ਕਰਕੇ ਤੁਸੀਂ ਆ ਚੁੱਕੋ ਸਾਡੇ ਕੋਲ ਪੈਸੇ, ਰਿਪਲੇਸਮੈਂਟ ਕਰ ਦਿਓ, ਕਨਾਲ ਬਣਾ ਲੈਣ ਦਿਓ ਇਹਨਾਂ ਨੂੰ, ਉਨੀ ਦੇਰ ਤੁਸੀਂ ਟੈਂਪਰੇਰੀ ਦਿੰਦੇ ਰਹੋ। ਝਗੜਾ ਤਾਂ ਇੱਥੋਂ ਤੱਕ ਸੀ। ਫਿਰ ਕਹਿੰਦੇ ਰਹੇ ਨਹੀਂ ਜੀ ਇਹ ਤਾਂ ਜੀ ਰਾਜਸਥਾਨ ਵੀ ਹੋ ਗਿਆ ਵਿੱਚ। ਕੌਂਸਟੀਟਿਊਸ਼ਨ ਦੀਆਂ ਪ੍ਰੋਵੀਜ਼ਨ ਪ੍ਰਵੇਲ ਕਰਦੀਆਂ ਜਿਹੜੇ ਕੌਮਾਂਤਰੀ ਸਮਝੌਤੇ ਹੁੰਦੇ ਆ। ਜਿਹੜਾ ਕੌਮਾਂਤਰੀ ਸਮਝੌਤਾ ਇੰਡੀਆ ਦੇ ਕੌਂਸਟੀਟਿਊਸ਼ਨ ਨੂੰ ਵਾਇਲੇਟ ਕਰਦਾ ਹੈ ਉਹ ਐਬ ਇਨੀਸ਼ੀਓ ਇਲੀਗਲ ਆ, ਅਨਕੌਂਸਟੀਟਿਊਸ਼ਨਲ ਆ। ਇਹ ਗੱਲ ਪ੍ਰੂਵ ਹੋਈ ਆ ਜਦੋਂ ਕੁਝ ਝਗੜੇ ਹੋਏ ਇਲਾਕਿਆਂ ਦੇ ਆਪਣੇ ਈਸਟ ਪਾਕਿਸਤਾਨ ਔਰ ਬੰਗਾਲ ਦੇ ਵਿਚਕਾਰ। ਕੁਛ ਇਲਾਕੇ ਦਿੱਤੇ, ਬੰਗਾਲ ਨੇ ਕੁਛ ਲਏ, ਕੁਛ ਦਿੱਤੇ, ਸ਼ਾਇਦ ਕੋਈ ਏਰੀਆ ਵੱਧ ਘੱਟ ਵੀ ਹੋਇਆ। ਉਹਦੇ ਉੱਤੇ ਝਗੜਾ ਹੋਇਆ ਕਿ ਹਾਂ ਇੰਡੀਆ ਦਾ ਕੌਂਸਟੀਟਿਊਸ਼ਨ ਇਹ ਕਹਿੰਦਾ ਹੈ ਕਿ ਅਸੀਂ ਕੋਈ ਇਲਾਕਾ ਸੀਟ ਨਹੀਂ ਕਰ ਸਕਦੇ, ਦੇ ਨਹੀਂ ਸਕਦੇ। ਇਹ ਕਿਵੇਂ ਹੋਇਆ ਵੀ ਜਿਹੜਾ ਇਹ ਦੇ ਕਿਉਂ ਦਿੱਤਾ? ਇਹ ਅਨਕੌਂਸਟੀਟਿਊਸ਼ਨਲ ਆ। ਔਰ ਇਹ ਝਗੜਾ ਜਿਹੜਾ ਆ 1900 ਤਕਰੀਬਨ 47 ਤੋਂ ਲਾ ਲਓ 48 ਤੋਂ ਇਹ ਜਾ ਕੇ 2008 ਵਿੱਚ ਜਾ ਕੇ ਸਾਲਵ ਹੋਇਆ। ਸਾਲਵ ਕਿਸ ਵਾਸਤੇ ਹੋਇਆ ਕਿ ਕੌਂਸਟੀਟਿਊਸ਼ਨ ਵਿੱਚ ਚੇਂਜ ਕਰਨੀ ਪਈ, ਜਿਹਦਾ ਮਤਲਬ ਇਹ ਆ ਕਿ ਕੋਈ ਕੌਮਾਂਤਰੀ ਸਮਝੌਤਾ ਗੌਰਮੈਂਟ ਆਫ ਇੰਡੀਆ ਜਿਹੜਾ ਵੀ ਕਰਦੀ ਆ, ਹਾਲਾਂਕਿ ਉਹਨਾਂ ਨੂੰ ਇਹ ਰਾਈਟ ਆ, ਕੌਮਾਂਤਰੀ ਸਮਝੌਤੇ ਇੰਡੀਆ ਦੇ ਕੌਂਸਟੀਟਿਊਸ਼ਨ ਦੇ ਮੁਤਾਬਕ ਗੌਰਮੈਂਟ ਆਫ ਇੰਡੀਆ ਹੀ ਕਰ ਸਕਦੀ ਆ, ਕੋਈ ਸਟੇਟ ਨਹੀਂ ਕਰ ਸਕਦੀ। ਤਾਂ ਉਹਦੇ ਮੁਤਾਬਕ ਵੀ ਜਿਹੜਾ ਸਮਝੌਤਾ ਕਰੂ ਉਹ ਕੌਂਸਟੀਟਿਊਸ਼ਨ ਦੇ ਮੁਤਾਬਕ ਹੋਣਾ ਚਾਹੀਦਾ ਹੈ। ਜਿੱਥੇ ਕੌਂਸਟੀਟਿਊਸ਼ਨ ਦੀ ਕੋਈ ਧਾਰਾ ਵਾਇਲੇਟ ਹੋ ਗਈ ਉਹ ਸਮਝੌਤਾ ਗਿਆ। ਇਸੇ ਤਰ੍ਹਾਂ ਇਸ ਨੂੰ ਜਿਹੜਾ ਗੋਲ-ਮੋਲ ਸ਼ਬਦਾਂ ਦੇ ਨਾਲ ਇਹ ਝੂਠਾ ਪ੍ਰਚਾਰ ਹੋਇਆ ਹੈ ਪਿਛਲੇ ਇੰਨੇ ਸਾਲਾਂ ਤੋਂ, ਔਰ ਜਿਹੜੇ ਈਵਨ ਸਿੱਖਾਂ ਦੇ ਅੰਦਰ ਵੀ ਇਸ ਨੂੰ ਕਾਣੀ ਵੰਡ ਕਿਹਾ ਗਿਆ ਕਿ ਵੰਡਣਯੋਗ ਹੈ ਨਹੀਂ, ਤੁਸੀਂ ਕਾਣੀ ਵੰਡ ਕੇ ਹੀ ਜਾਂਦੇ ਹੋ। ਤਾਂ ਇਹ ਤਾਂ ਹੈਗਾ ਇਹਦੀ ਸਟੋਰੀ। ਫਿਰ ਅੱਗੋਂ ਆਉਂਦਾ ਹੈ ਇਹਦੇ ਉੱਤੇ ਜਿਹੜਾ ਇਹਨਾਂ ਦਰਿਆਵਾਂ ਨੂੰ ਇਲੈਕਟ੍ਰਿਸਿਟੀ ਕ੍ਰੀਏਟ ਕਰਨ ਵਾਸਤੇ, ਜਨਰੇਟ ਕਰਨ ਵਾਸਤੇ ਜਿਹੜੇ ਪ੍ਰੋਜੈਕਟ ਬਣੇ ਆ, ਉਹਨਾਂ ਪ੍ਰੋਜੈਕਟ ਉੱਤੇ ਵੀ ਜਿਹੜਾ ਸਤਲੁਜ ਉੱਤੇ ਕੀ ਰਾਈਟ ਆ, ਬਿਆਸ ਉੱਤੇ ਕੀ ਰਾਈਟ ਆ, ਰਾਵੀ ਉੱਤੇ ਵੀ ਕੀ ਰਾਈਟ ਆ। ਤਿੰਨਾਂ ਦੇ ਉੱਤੇ ਸਬਸੀਕੁਐਂਟਲੀ ਬਣਦੇ ਗਏ ਆ ਪ੍ਰੋਜੈਕਟ। ਭਾਖੜਾ ਬਣਿਆ, ਬਿਆਸ ਬਣਿਆ, ਫਿਰ ਉਧਰ ਰਣਜੀਤ ਸਾਗਰ ਡੈਮ ਬਣਿਆ। ਇਹਨਾਂ ਦੇ ਪੰਜਾਬ ਦਾ ਰਾਈਟ ਰਿਹਾ ਹੈ। ਵੱਧ ਤੋਂ ਵੱਧ ਜਿਹੜਾ ਰਾਈਟ ਆ ਉਹ ਕੋ ਰਿਪੇਰੀਅਨ ਉਹ ਕਸ਼ਮੀਰ ਦਾ ਹੋ ਸਕਦਾ ਹੈ, ਔਰ ਕਸ਼ਮੀਰ ਨੂੰ ਉਹਦੇ ਵਿੱਚ ਅਕੋਮੋਡੇਟ ਕੀਤਾ ਗਿਆ ਹੈ। ਜਿਹੜਾ ਰਾਵੀ ਬਿਆਸ ਤੇ ਪ੍ਰੋਜੈਕਟ ਆ, ਤੀਆਂ ਡੈਮ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਕਸ਼ਮੀਰ ਨੂੰ ਪਾਰਟਨਰ ਬਣਾਇਆ ਗਿਆ। ਇੱਥੇ ਪਾਰਟਨਰਸ਼ਿਪ ਕਿੱਥੋਂ ਆ ਗਈ? ਇਹ ਪਾਰਟਨਰਸ਼ਿਪ ਇੱਕ ਫਿਕਸ਼ਨ ਕ੍ਰੀਏਟ ਕੀਤੀ ਗਈ ਆ। ਕਿਤੇ ਨਹੀਂ ਲਿਖਿਆ ਹੋਇਆ ਕਿ ਮਾਲਕ ਕੌਣ ਆ। ਪਹਿਲਾਂ ਤਾਂ ਡਿਟਰਮਨ ਕਰੋ ਕਿ ਇਹਦੇ ਮਾਲਕ ਕੌਣ ਆ, ਇਹਨਾਂ ਰਿਵਰਸ ਦੇ, ਔਰ ਇਹਦੇ ਪਾਣੀ ਦੇ ਮਾਲਕ ਕੌਣ ਆ। ਪਾਣੀ ਦਾ ਮਾਲਕ ਪੰਜਾਬ ਆ, ਪਰ ਉਹ ਮਾਲਕ ਦੀ ਬਜਾਏ ਉਹਦੀ ਬਜਾਏ ਕਹਤਾ ਕਿ ਪਾਰਟਨਰ ਬਣਾਤੇ ਜੀ।
ਪਾਰਟਨਰ ਹੁੰਦੇ ਆ ਤੁਹਾਡੇ ਵਲੰਟਰੀ ਮਨਮਰਜ਼ੀ ਨਾਲ। ਇੱਥੇ ਕਾਂਗਰਸ ਦੀਆਂ ਸਰਕਾਰਾਂ ਸੀ, ਉੱਥੇ ਗੌਰਮੈਂਟ ਆਫ ਇੰਡੀਆ ਕਾਂਗਰਸ ਦੀ ਸੀ। ਉਹਨਾਂ ਨੇ ਰਲ ਮਿਲ ਕੇ ਪੰਜਾਬ ਦੇ ਉੱਤੇ ਅਨਇਕੁਅਲ, ਅਨਜਸਟ, ਡਿਕਟੇਟੋਰੀਅਲ ਸਮਝੌਤੇ ਜਿਹੜੇ ਇੰਪੋਜ਼ ਕਰਦੇ, ਲਾਗੂ ਕਰਦੇ। ਉਹਦਾ ਰਿਜ਼ਲਟ ਅਸੀਂ ਅੱਜ ਭੁਗਤ ਰਹੇ ਹਾਂ। ਉਹਦੇ ਮੁਤਾਬਕ ਹੀ ਰੀਆਰਗਨਾਈਜੇਸ਼ਨ ਐਕਟ ਬਣਾ ਲਿਆ ਇਸ ਥਿੰਕਿੰਗ ਦੇ ਮੁਤਾਬਕ। ਫਿਰ ਉਹਦੇ ਮੁਤਾਬਕ ਹੀ ਫਿਰ 1976 ਦਾ ਇਹ ਜਿਹੜੇ ਰੂਲ ਰੈਗੂਲੇਸ਼ਨ ਆ ਉਹ ਬਣਾਏ। ਉਹਨੂੰ ਫਿਰ ਫਰਦਰ ਡਿਲੂਟ ਕੀਤਾ ਜਾ ਰਿਹਾ। ਇਹ ਲਗਾਤਾਰ ਡਿਲੂਸ਼ਨ ਆ, ਕੰਸਿਸਟੈਂਟਲੀ, ਪਰਸਿਸਟੈਂਟਲੀ, ਲਗਾਤਾਰ ਪਿਛਲੇ 75 ਸਾਲ ਤੋਂ ਇਹਦੀ ਡਿਲੂਸ਼ਨ ਹੋ ਰਹੀ ਆ ਕਿ ਪੰਜਾਬ ਨੂੰ ਡਿਪਰਾਈਵ ਕਰਤਾ ਜਾਏ ਇਹਦੇ ਪਾਣੀ ਤੋਂ ਅਤੇ ਇਹਦੇ ਪਾਵਰ ਤੋਂ। ਹੁਣ ਜਿੱਥੇ ਤੱਕ ਰੂਲ ਦਾ ਸੰਬੰਧ ਆ, ਤੁਸੀਂ ਕਿਹਾ, ਉਹਦੇ ਵਿੱਚ ਇਹ ਸੀਗਾ ਅੰਡਰਸਟੈਂਡਿੰਗ। ਮੈਂ ਰੂਲ ਤਾਂ ਸਾਰੇ ਨਹੀਂ ਸਟੱਡੀ ਕੀਤੇ, ਪਰ ਅੰਡਰਸਟੈਂਡਿੰਗ ਇਹ ਸੀ ਔਰ ਟ੍ਰੈਡੀਸ਼ਨ ਇਹ ਚੱਲੀ ਆ ਰਹੀ ਹੈ ਕਿ ਇਹ 2 ਮੈਂਬਰ, ਜਿਨ੍ਹਾਂ ਵਿੱਚੋਂ ਇੱਕ ਇਰੀਗੇਸ਼ਨ ਦਾ, ਇੱਕ ਪਾਵਰ ਦਾ, ਤੀਜਾ ਚੇਅਰਮੈਨ। ਆਮ ਤੌਰ 'ਤੇ ਅੰਡਰਸਟੈਂਡਿੰਗ ਇਹ ਰਹੀ ਕਿ ਜੇ ਰਾਜਸਥਾਨ ਦਾ ਚੇਅਰਮੈਨ ਆ ਅਤੇ ਇੱਕ ਮੈਂਬਰ ਜਿਹੜਾ ਇਰੀਗੇਸ਼ਨ ਦਾ, ਉਹ ਆਈਦਰ ਆਫ ਦੀ 2 ਜਾਂ ਪੰਜਾਬ ਹੋਊਗਾ ਜਾਂ ਹਰਿਆਣਾ ਹੋਊਗਾ। ਪਰ ਅੱਗੋਂ ਪੰਜਾਬ ਸਰਕਾਰ ਦੀਆਂ ਕਮਜ਼ੋਰੀਆਂ ਕਰਕੇ ਜਿਹੜਾ ਇਰੀਗੇਸ਼ਨ ਦਾ ਮੈਂਬਰ ਆ ਉਹ ਥਰੂ ਆਊਟ ਹਰਿਆਣੇ ਦਾ ਰਿਹਾ। ਹਾਲਾਂਕਿ ਰੋਟੇਟ ਹੋਣਾ ਚਾਹੀਦਾ ਸੀ। ਅਸੂਲ ਇਹ ਆ ਕਿ ਜੇ ਪਾਰਟਨਰ ਹੋ ਤੁਸੀਂ ਅਤੇ ਫਿਰ ਰੋਟੇਟ ਹੋਣਾ ਚਾਹੀਦਾ ਸੀ। ਅਤੇ ਪਾਰਟਨਰਸ਼ਿਪ ਵਿੱਚ ਤਾਂ ਫਿਰ ਪੈਸੇ ਦੀ ਗੱਲ ਹੀ ਹੋ ਗਈ ਨਾ, ਰਾਈਟ ਦੀ ਤਾਂ ਗੱਲ ਨਹੀਂ ਨਾ ਹੋਈ। ਤੁਸੀਂ ਜਿਸ ਪ੍ਰਪੋਰਸ਼ਨ ਨਾਲ ਪੈਸਾ ਲਾਇਆ ਇਹਨਾਂ ਪ੍ਰੋਜੈਕਟ ਉੱਤੇ, ਪਹਿਲੀ ਗੱਲ ਤਾਂ ਹੈ ਕਿ ਪਾਰਟਨਰਸ਼ਿਪ ਵਿੱਚ ਇਹਦਾ ਕੋਈ ਟਾਈਮ ਹੋਣਾ ਚਾਹੀਦਾ। ਪਾਰਟਨਰਸ਼ਿਪ ਵਿੱਚ ਕੋਈ ਡਿਟਰਮੀਨੇਸ਼ਨ ਹੋਣਾ ਚਾਹੀਦਾ ਹੈ ਕਿ ਮਾਲਕਾਂ ਨੂੰ ਕਿੰਨਾ ਮਿਲੇ। ਅਤੇ ਜਿਹੜੇ ਨਵੇਂ ਪਾਰਟਨਰ ਬਣਾਏ ਗਏ ਆ ਉਹ ਪਾਣੀ ਦੇ ਪਾਰਟਨਰ ਨਹੀਂ ਆ, ਉਹ ਸਿਰਫ ਪਾਵਰ ਦੇ ਪਾਰਟਨਰ ਆ। ਪਾਣੀ ਉੱਤੇ ਉਹਨਾਂ ਦਾ ਅੱਜ ਵੀ ਕੋਈ ਰਾਈਟ ਨਹੀਂ, ਓਨਰ ਨਹੀਂ ਆ। ਉਹ ਮੀਅਰ ਪਾਰਟਨਰ ਆ। ਇੱਕ ਫਿਕਸ਼ਨਲ ਵਰਡ ਇੱਕ ਕ੍ਰੀਏਟ ਕੀਤਾ ਗਿਆ। ਤਾਂ ਇਸ ਦੇ ਉੱਤੇ ਸਿਰਫ ਅੱਗੋਂ ਫਿਰ ਜਦੋਂ ਇਹਦੀ ਮੈਨੇਜਮੈਂਟ ਦਾ ਕੁਐਸਚਨ ਆਇਆ ਅਤੇ ਮੈਨੇਜਮੈਂਟ ਦੇ ਵਿੱਚ ਵੀ ਧੱਕੇਸ਼ਾਹੀ ਚੱਲੀ ਆ, ਕੋਈ ਜਸਟਿਸ ਨਹੀਂ ਆ। ਔਰ ਪਹਿਲਾਂ ਪੰਜਾਬ ਦੇ ਸਪੁਰਦ ਸਿਰਫ ਪਾਵਰ ਦੀ ਮੈਂਬਰਸ਼ਿਪ ਦਿੱਤੀ ਗਈ ਆ ਔਰ ਇਹ ਲਗਾਤਾਰ ਆ ਰਹੀ ਆ। ਹਾਲਾਂਕਿ ਪਾਵਰ ਦੇ ਵਿੱਚ ਜਿੰਨਾ ਪੰਜਾਬ ਦਾ ਸ਼ੇਅਰ ਰੱਖਿਆ ਹੈ ਉਹ ਤਕਰੀਬਨ ਓਰੀਜਨਲੀ ਤਾਂ 63% ਸੀ, 63%। ਉਸ ਤੋਂ ਬਾਅਦ ਹਰਿਆਣੇ ਦਾ ਸੀ ਸ਼ਾਇਦ 32 ਜਾਂ ਕਿੰਨੇ 33% ਅਤੇ ਬਾਕੀ ਸੀਗਾ ਕੋਈ ਰਾਜਸਥਾਨ ਦਾ। ਫਿਰ ਸੁਪਰੀਮ ਕੋਰਟ ਦੀ ਇੰਟਰਵੈਂਸ਼ਨ ਨਾਲ ਇਹ ਕੀਤਾ ਕਿ ਹਿਮਾਚਲ ਵੀ ਲੈ ਆਂਦਾ, ਫਿਰ ਯੂਟੀ ਵੀ ਲੈ ਆਂਦਾ, ਫਿਰ ਦਿੱਲੀ ਵੀ ਲੈ ਆਂਦਾ। ਇਹੋ ਜਿਹਾ ਕੁਝ ਕਾਲਾ ਮਾਲਾ ਚੱਲਿਆ। ਤਾਂ ਪੁਆਇੰਟ ਹੈ ਕਿ ਜਿਹੜੇ ਮੈਂਬਰ ਆ ਉਹ ਕੰਟਰੀਬਿਊਟ ਕਰਨੇ ਆ ਜਾਂ ਉਹ ਨੋਮੀਨੇਟ ਕਰਨੇ ਆ ਪੰਜਾਬ ਨੇ, ਹਰਿਆਣੇ ਨੇ ਜਾਂ ਰਾਜਸਥਾਨ ਨੇ, ਜਾਂ ਰਾਜਸਥਾਨ ਨੇ ਦੀ ਬਜਾਏ ਗੌਰਮੈਂਟ ਆਫ ਇੰਡੀਆ ਨੇ। ਤਾਂ ਇਹ ਨੋਮੀਨੇਸ਼ਨ ਸੀ। ਇਹ ਕੋਈ ਸਰਵਿਸ ਕੰਡੀਸ਼ਨ ਕਿੱਥੋਂ ਆ ਗਈਆਂ? ਸਰਵਿਸ ਕੰਡੀਸ਼ਨ ਤਾਂ ਇੱਕ ਐਡੀਸ਼ਨਲ ਗੱਲ ਆ ਵੀ ਉਹਨਾਂ ਨੂੰ ਤਨਖਾਹ ਕਿੰਨੀ ਮਿਲੂ, ਅਲਾਊਂਸ ਕਿੰਨਾ ਮਿਲੂ, ਵਗੈਰਾ ਵਗੈਰਾ। ਨਾਮੀਨੀ ਤਾਂ ਪੰਜਾਬ ਦਾ ਹੈ। ਪੰਜਾਬ ਗੌਰਮੈਂਟ ਏ ਨੂੰ ਨਾਮੀਨੇਟ ਕਰੇ, ਬੀ ਨੂੰ ਕਰੇ, ਸੀ ਨੂੰ ਕਰੇ, ਇੰਜੀਨੀਅਰ ਨੂੰ ਕਰੇ, ਮਿਨਿਸਟਰ ਨੂੰ ਕਰੇ। ਪਰ ਇਹਨਾਂ ਨੇ ਸ਼ੈਤਾਨੀ ਨਾਲ ਨਾ ਮਿਨਿਸਟਰ ਨੂੰ ਬਾਹਰ ਕੱਢਤਾ, ਚੀਫ ਸੈਕਟਰੀ ਨੂੰ ਬਾਹਰ ਕੱਢਤਾ ਔਰ ਲੈ ਆਂਦਾ ਇੰਜੀਨੀਅਰ। ਇੰਜੀਨੀਅਰਾਂ ਦੀ ਟ੍ਰੇਨਿੰਗ ਕੋਈ ਲਾ ਦੀ ਨਹੀਂ ਹੁੰਦੀ। ਇੰਜੀਨੀਅਰਾਂ ਦੀ ਟ੍ਰੇਨਿੰਗ ਤਾਂ ਟੈਕਨੀਕਲ ਗੱਲਾਂ ਦੀ ਆ ਕਿ ਜੇ ਇਰੀਗੇਸ਼ਨ ਇੰਜੀਨੀਅਰ ਆ ਤਾਂ ਤੁਸੀਂ ਕਨਾਲ ਇੱਧਰ ਨੂੰ ਕੱਢਣੀ ਆ ਤਾਂ ਦੱਸੋ ਜੀ ਇੱਧਰ ਚਲੀ ਜਾਊਗੀ ਜਾਂ ਨਹੀਂ ਜਾਊਗੀ। ਉਹਦੀਆਂ ਨਿਟੀ ਗ੍ਰਿਟੀ ਉਹਨਾਂ ਨੇ
ਪਰ ਇਹ ਕੁਐਸਚਨ ਆਫ ਲਾ ਹੈ, ਕੁਐਸਚਨ ਆਫ ਜਸਟਿਸ ਹੈ, ਕੁਐਸਚਨ ਆਫ ਡਿਵੀਜ਼ਨ ਆਫ ਸਰਟਨ ਐਸੈਟਸ ਆ। ਉਹਦੀ ਬਜਾਏ ਇਹਨੂੰ ਤਾਂ ਕਿ ਜਿਹੜਾ ਬਿਊਰੋਕ੍ਰੇਸੀ ਆ ਉਹਨੂੰ ਜਿਹੜੀ ਟੈਕਨੀਕਲ ਬਿਊਰੋਕ੍ਰੇਸੀ ਆ, ਇੰਜੀਨੀਅਰ ਵਗੈਰਾ ਉਹ ਲੈਣ ਦੇ, ਕਿਉਂਕਿ ਉਹ ਸਰਟ ਨਹੀਂ ਕਰ ਸਕਦੇ। ਮੁਲਾਜ਼ਮ ਸਰਟ ਥੋੜ੍ਹਾ ਕਰ ਗਏ। ਉਹ ਕਹਿਣਗੇ ਜੀ ਚਲੋ ਤੁਹਾਨੂੰ ਇੱਥੇ ਰਿਹਾ ਪੰਜਾਬ ਵਿੱਚ ਜਿਹੜੇ ਇੰਜੀਨੀਅਰ ਇਹਨਾਂ ਨੇ ਜਿਹੜੇ ਖਾਣ ਪੀਣ ਵਾਲੇ ਜਿਹੜੇ ਹੈਗੇ ਆ ਡਿਪਾਰਟਮੈਂਟ ਨਹੀਂ ਹੁੰਦੇ ਸੀ, ਜਿਹੜਾ ਭਲੇ ਜਿਹੇ ਬੰਦੇ ਉਹ ਚੁੱਕ ਕੇ ਜਿਹੜੇ ਪੈਸਾ ਪੂਸਾ ਨਹੀਂ ਖਾਂਦੇ ਜਾਂ ਘੱਟ ਖਾਂਦੇ ਸੀ, ਉਹਨਾਂ ਨੂੰ ਚੁੱਕ ਕੇ ਇਹ ਮੈਂਬਰ ਬਣਾਤਾ। ਉਹਨਾਂ ਨੂੰ ਚੁੱਕ ਕੇ ਅੱਗੋਂ ਡੈਪੂਟੇਸ਼ਨ ਭੇਜਤਾ। ਉਹਨਾਂ ਦਾ ਲੀਸਟ ਇੰਟਰਸਟ, ਕੋਈ ਇੰਟਰਸਟ ਨਹੀਂ ਉਹਨਾਂ ਦਾ ਕਿ ਕਸਮਾਂ ਨੂੰ ਖਾਏ, ਪਾਵਰ ਘੱਟ ਮਿਲਦੀ ਆ ਵੱਧ ਮਿਲਦੀ ਆ, ਅਤੇ ਉਹ ਆਪਣਾ ਦਿਨ ਕੱਟੀ ਕਰਕੇ ਅਤੇ ਉਹ ਆਪਣਾ ਗੁਜ਼ਾਰਾ ਕਰਦੇ ਆਏ ਆ। ਅਨਫੋਰਚੂਨੇਟ ਗੱਲ ਇਹ ਆ ਕਿ ਪੰਜਾਬ ਸਰਕਾਰ ਅਤੇ ਇਸ ਦੇ ਮੰਤਰੀ, ਵੇਰੀਅਸ ਚੀਫ ਮਿਨਿਸਟਰ, ਉਹ ਮਹਾ ਘੋਗੇ ਔਰ ਬਹੁਤ ਕਰਪਟ ਔਰ ਪੰਜਾਬ ਦੇ ਦੁਸ਼ਮਣ ਚਲੇ ਆ ਰਹੇ ਆ। ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਕਿ ਪੰਜਾਬ ਨੂੰ ਜੇ ਡਿਵੈਲਪ ਕਰਨਾ ਹੈ, ਪੰਜਾਬ ਦੀ ਕੋਈ ਹੋਂਦ ਰੱਖਣੀ ਆ, ਅਤੇ ਪਾਣੀ ਬਚਾਓ, ਇਹਦੀ ਪਾਵਰ ਬਚਾਓ। ਕਸ਼ਮੀਰ ਵਾਲੇ ਰੌਲਾ ਪਾ ਰਹੇ ਆ ਕਿ ਤੁਸੀਂ ਹੁੰਦੇ ਕੌਣ ਹੋ ਸਾਡੇ ਹਾਈਡਰੋ ਇਲੈਕਟ੍ਰਿਕ ਰਿਸੋਰਸਿਸ ਜਾਣ ਵਾਲੇ, ਉਹ ਸਾਨੂੰ ਰਿਸਟੋਰ ਕਰੋ। ਸਿਮਿਲਰ ਪੰਜਾਬ ਦਾ ਹਾਲ ਆ, ਅਤੇ ਪੰਜਾਬ ਨੂੰ ਚਾਹੀਦਾ ਹੈ ਕਿ ਉਹ ਆਪਣੇ ਗੌਰਮੈਂਟ ਆਫ ਇੰਡੀਆ ਨੂੰ ਵਿੱਚੋਂ ਕੱਢੇ। ਸਾਡਾ ਰਾਈਟ ਆ, ਸਾਡੇ ਹਾਈਡਰੋ ਪਾਵਰ ਉੱਤੇ ਵੀ ਸਾਡਾ ਰਾਈਟ ਆ। ਠੀਕ ਆ, ਤੁਸੀਂ ਪੈਸੇ ਦਿੱਤੇ, ਅਸੀਂ ਦੇਣ ਨੂੰ ਤਿਆਰ ਹਾਂ। ਪਹਿਲਾਂ ਹੀ ਅੱਵਲ ਤਾਂ ਬਹੁਤ ਲੈ ਚੁੱਕੇ ਆ। ਔਰ ਇਸੇ ਕਰਕੇ ਜਿਹੜਾ ਸੁਖਦੇਵ ਸਿੰਘ ਜੀ ਜਿਹੜੀ ਗੱਲ ਮਤਲਬ ਇਹ ਸਾਰੀ ਸਮਝ ਲੱਗੀ ਆ, ਇਹ ਲੱਗੀ ਵੀ ਜਿਹੜਾ ਉਹਦਾ ਕੌਂਸਟੀਚੂਐਂਟ ਜਿਹੜਾ ਸਾਰਾ ਸੀ BBMB ਦਾ, ਉਹਦੇ ਚੇਅਰਮੈਨ ਅਤੇ 2 ਮੈਂਬਰ, ਇੱਕ ਪਾਵਰ ਦਾ ਅਤੇ ਇੱਕ ਇਰੀਗੇਸ਼ਨ ਦਾ। ਤੁਸੀਂ ਇਹ ਗੱਲ ਕਹੀ ਆ ਕਿ ਜਿਹੜਾ ਇਰੀਗੇਸ਼ਨ ਦਾ ਮੈਂਬਰ ਸੀ ਉਹ ਹਮੇਸ਼ਾ ਹੀ ਹਰਿਆਣੇ ਦਾ ਚੱਲਿਆ ਆ ਰਿਹਾ। ਜਿਹੜਾ ਇਹ ਨੋਟੀਫਿਕੇਸ਼ਨ ਵੀ ਆਇਆ ਨਵਾਂ, ਇਹ ਆਇਆ ਹੁਣ ਪਾਵਰ ਮਿਨਿਸਟਰੀ ਵੱਲੋਂ ਕਿ ਜਿਹੜਾ ਪਾਵਰ ਦਾ ਮੈਂਬਰ ਆ ਉਹ ਇਰਿਸਪੈਕਟਿਵ ਆਫ ਪੰਜਾਬ ਅਤੇ ਹਰਿਆਣਾ ਕਿਸੇ ਵੀ ਸਟੇਟ ਦਾ ਹੋ ਸਕਦਾ, ਜਿੱਥੋਂ ਤੱਕ ਮੇਰੀ ਇਨਫੋਰਮੇਸ਼ਨ ਆ। ਤਾਂ ਉਹਦੇ ਵਿੱਚ ਇਹ ਲੱਗ ਰਿਹਾ ਕਿ ਇਰੀਗੇਸ਼ਨ ਤਾਂ ਆਲਰੇਡੀ ਹਰਿਆਣੇ ਕੋਲੇ ਸੀ ਮੈਂਬਰ, ਅਤੇ ਇਹ ਲੱਗ ਰਿਹਾ ਦੇਖੋ ਇਹ ਜਿਹੜੀਆਂ ਅਖਬਾਰ ਦੀਆਂ ਖਬਰਾਂ ਛਪੀਆਂ ਨਾ ਪਿਛਲੇ 1-2 ਦਿਨ 'ਚ, ਉਹਦੇ 'ਚ ਬਹੁਤ ਕਲੀਅਰ ਨਹੀਂ ਆ ਕਿ ਪਾਵਰ ਦਾ ਮੈਂਬਰ ਅਤੇ ਇਰੀਗੇਸ਼ਨ ਦਾ ਮੈਂਬਰ ਕੀ ਗੌਰਮੈਂਟ ਆਫ ਇੰਡੀਆ ਦੇ ਡਿਫਰੈਂਟ ਡਿਪਾਰਟਮੈਂਟਸ ਨੇ ਫੈਸਲਾ ਕਰਨਾ ਹੈ, ਨੋਮੀਨੇਟ ਕਰਨਾ ਹੈ ਜਾਂ ਅਪੋਇੰਟ ਕਰਨਾ ਹੈ, ਜਾਂ ਪਾਵਰ ਮਿਨਿਸਟਰੀ ਨੇ ਹੀ ਕਰਨੀ ਹੈ। ਮੈਨੂੰ ਨਹੀਂ ਸਮਝ ਲੱਗੀ ਕਿ ਪਾਵਰ ਮਿਨਿਸਟਰੀ ਤਾਂ ਸਿਰਫ ਪਾਵਰ ਦਾ ਕਰੇਗੀ, ਇਰੀਗੇਸ਼ਨ ਦਾ ਤਾਂ ਪ੍ਰਾਈਮਰੀ ਗੌਰਮੈਂਟ ਆਫ ਇੰਡੀਆ ਦਾ ਜਿਹੜੇ ਵਾਟਰ ਰਿਸੋਰਸਿਸ ਡਿਪਾਰਟਮੈਂਟ ਆ ਉਹ ਕਰੇਗਾ। ਅਤੇ ਇਹਦਾ ਮਤਲਬ ਇਹੀ ਕਲੀਅਰ ਨਹੀਂ ਹੋ ਰਿਹਾ। ਪਰ ਜੇ ਆਪਾਂ ਮੰਨ ਕੇ ਚੱਲੀਏ ਵੀ ਜਿਹੜਾ ਪਾਵਰ ਦਾ ਇੱਕ ਮੈਂਬਰ ਪੰਜਾਬ ਨੋਮੀਨੇਟ ਕਰਦਾ ਆ ਰਿਹਾ ਸੀ, ਉਹ ਵੀ ਪੰਜਾਬ ਤੋਂ ਗਿਆ, ਮਤਲਬ ਇਹ ਤੁਹਾਨੂੰ ਮਤਲਬ ਇਹ ਲੱਗ ਰਿਹਾ ਕਿ ਇੱਕ ਸੋਚੀ ਸਮਝੀ ਜਿਹੜੀ ਇੱਕ ਨੀਤੀ ਆ ਕਿ ਆਲਰੇਡੀ ਜਿਵੇਂ ਇਹ ਵੀ ਮੈਂ ਨਿਊਜ਼ ਪੜ੍ਹ ਰਿਹਾ ਸੀ ਕਿ ਆ ਰਿਹਾ ਸੀ ਕਿ ਜਿਹੜਾ ਚੇਅਰਮੈਨ ਹੁੰਦਾ ਸੀ ਉਹ ਪਹਿਲਾਂ ਕਿ ਬਾਇਸਡਨੈਸ ਨਾ ਆਵੇ ਡਿਸੀਜ਼ਨਸ ਦੇ ਵਿੱਚ, ਉਹ ਪਾਰਟਨਰ ਸਟੇਟਸ ਤੋਂ ਬਾਹਰਲੀ ਕਿਸੇ ਸਟੇਟ ਦਾ ਬੰਦਾ ਲਾਇਆ ਜਾਂਦਾ ਸੀ, ਪਰ ਹਿਮਾਚਲ ਐਡ ਕਰ ਲਿਆ ਗਿਆ। ਫਿਰ ਹੁਣ ਹਿਮਾਚਲ ਦਾ ਚੇਅਰਮੈਨ 2018 ਦੇ ਵਿੱਚ ਟ੍ਰੈਡੀਸ਼ਨ ਨੂੰ ਤੋੜ ਕੇ ਅਤੇ ਹਿਮਾਚਲ ਦਾ ਚੇਅਰਮੈਨ ਜਿਹੜਾ ਆ ਉਹ ਲਾਇਆ ਗਿਆ। ਤਾਂ ਮਤਲਬ ਇਹ ਆ ਕਿ ਜਿਹੜਾ ਫਿਰ ਪੰਜਾਬ ਦਾ ਕੇਸ ਆ, ਮੈਂ ਲੀਗਲ ਮਤਲਬ ਜਾਂ ਕਿਸੇ ਪੰਜਾਬ ਦੇ ਰਾਈਟਸ ਨੂੰ ਅਸਰਟ ਕਰਨ ਦੀ ਗੱਲ ਆ, ਤਾਂ ਤੁਸੀਂ ਕੀ ਭਵਿੱਖ ਦੇਖ ਰਹੇ ਹੋ ਕਿ ਜਿੱਥੇ ਪੰਜਾਬ ਖੜਾ ਆ ਹੁਣ ਤੱਕ ਹਿਸਟਰੀ ਦੇ ਵਿੱਚ? ਤੁਸੀਂ ਕਿਹਾ ਕਿ ਪੰਜਾਬ ਦੇ ਚੀਫ ਮਿਨਿਸਟਰਸ ਜਿਹੜੇ ਰਹੇ ਆ ਜਾਂ ਗਵਰਨਮੈਂਟਸ ਰਹੀਆਂ ਨੇ, ਉਹਨਾਂ ਸਾਰਿਆਂ ਨੇ ਪੰਜਾਬ ਦੇ ਰਾਈਟਸ ਨੂੰ ਅਸਰਟ ਨਹੀਂ ਕੀਤਾ, ਪੰਜਾਬ ਦੇ ਰਾਈਟਸ ਨਹੀਂ ਲਏ। ਤਾਂ ਅੱਗੇ ਹੁਣ ਜਿਹੜੇ ਡਿਸੀਜ਼ਨਸ ਹੋ ਰਹੇ ਨੇ, ਤਾਂ ਪੰਜਾਬ ਦੇ ਵਿੱਚ ਖੁਦ ਮੁਖਤਿਆਰੀ ਦੀ ਇੱਕ ਵੱਡਾ ਨੈਰੇਟਿਵ ਖੜਾ ਹੋ ਰਿਹਾ ਪੰਜਾਬ 'ਚ। ਇਸ ਵਾਰ ਇਲੈਕਸ਼ਨਸ 'ਚ ਵੀ ਉਹ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਰਿਹਾ। ਤਾਂ ਵੀ ਇੱਕ ਪਾਸੇ ਤਾਂ ਖੁਦ ਮੁਖਤਿਆਰੀ ਦਾ ਨੈਰੇਟਿਵ ਖੜਾ ਹੋ ਰਿਹਾ, ਦੂਜੇ ਪਾਸੇ ਜਿਹੜੇ ਮੜੇ ਮੋਟੇ ਮਤਲਬ ਬਚੇ ਜਾਂ ਹੈਗਾ ਸੀ ਮਾੜਾ ਮੋਟਾ ਤੁਹਾਡੀ ਸੇਹ ਸੀ, ਉਹ ਵੀ ਡਿਲਿਊਟ ਹੋ ਰਹੀ ਆ। ਤਾਂ ਤੁਸੀਂ ਇਹਨੂੰ ਪੰਜਾਬ ਦੀ ਪੋਲੀਟਿਕਸ ਨਾਲ ਜੋੜ ਕੇ ਕਿਵੇਂ ਦੇਖ ਰਹੇ ਹੋ? ਦੇਖੋ ਇਹ ਜਿਹੜਾ ਨੈਰੇਟਿਵ ਬਿਲਡ ਹੋ ਰਿਹਾ ਆਪਾਂ ਕਹਿ ਰਹੇ ਹਾਂ, ਇਹ ਬਿਲਡ ਹੋ ਕਿੱਥੇ ਰਿਹਾ? ਇਸ਼ੂ ਸਟੇਟ ਦਾ ਹੈ,
ਇਹ ਸਟੇਟ ਮੀਨਸ ਸਟੇਟ ਗੌਰਮੈਂਟ ਤਾਂ ਬੋਲੀ ਨਹੀਂ, ਨਾ ਚੀਫ ਮਿਨਿਸਟਰ ਬੋਲਿਆ, ਨਾ ਕੋਈ ਐਕਸ ਚੀਫ ਮਿਨਿਸਟਰ ਬੋਲਿਆ, ਨਾ ਕੋਈ ਸੀਨੀਅਰ ਲੀਡਰ ਬੋਲਿਆ। ਵੇਰੀਅਸ ਪਾਰਟੀਆਂ ਹੈ ਜਿਹੜੀਆਂ ਅੱਜ ਇਹਨਾਂ ਨੇ ਕੰਟੈਸਟ ਕੀਤਾ ਹੈ, ਇਲੈਕਸ਼ਨ ਕੰਟੈਸਟ ਕੀਤੇ ਆ, ਉਹਨਾਂ ਵਿੱਚੋਂ ਕੋਈ ਨਹੀਂ ਬੋਲਿਆ। ਆ ਭਗਵੰਤ ਮਾਨ ਟੁੱਟੀ ਜੀ ਲੈਂਗੁਏਜ 'ਚ ਬੋਲਿਆ, ਇਹਨੂੰ ਸਮਝ ਨਹੀਂ ਕੋਈ। ਸੁਨੀਲ ਜਾਖੜ ਦਾ ਵੀ ਬਿਆਨ ਆਇਆ, ਹੈ ਸੁਨੀਲ ਜਾਖੜ ਦਾ ਵੀ ਬਿਆਨ। ਸੁਨੀਲ ਜਾਖੜ ਦਾ ਜ਼ਰੂਰ ਆਇਆ ਹੈ, ਉਹ ਥੋੜ੍ਹਾ ਜਿਹਾ ਇਹਦੇ ਉੱਤੇ ਅਵੇਅਰ ਆ, ਉਹਦੇ ਅਵੇਅਰਨੈਸ ਦਾ ਕਾਰਨ ਵੀ ਇੱਕ ਸੈਪਰੇਟ ਆ। ਪਰ ਚਲੋ ਹੁਣ ਮੈਂ ਉਹ ਹੈਗਾ ਫੈਗ ਐਂਡ ਉੱਤੇ ਆ ਪਾਣੀ ਦੀ ਸਪਲਾਈ ਦੇ। ਉਹ ਫਾਜ਼ਿਲਕਾ ਏਰੀਆ ਨੂੰ ਜਿਹੜੀ ਜਾਂਦੀ ਹੈ ਨਾ ਕਨਾਲ, ਸਰਹੰਦ ਕਨਾਲ, ਉਹਦਾ ਆਲਮੋਸਟ ਟੇਲ ਐਂਡ ਆ, ਟੇਲ ਆ, ਅਤੇ ਉਹ ਕੰਸਰਨਡ ਆ ਕਿ ਸਾਡਾ ਪਾਣੀ ਘੱਟ ਜਾਣਾ ਹੈ, ਸਾਡਾ ਇਹ ਘੱਟ ਜਾਣਾ। ਉਹ ਥੋੜ੍ਹਾ ਜਿਹਾ ਉਹ ਟਰੈਕ ਰੱਖਦਾ ਹੈ ਟੂ ਦੈਟ ਐਕਸਟੈਂਟ। ਇਹ ਨਹੀਂ ਹੈ ਕਿ ਉਹਦਾ ਕੋਈ ਗੌਰਮੈਂਟ ਆਫ ਇੰਡੀਆ ਨਾਲ ਝਗੜਾ ਹੈ, ਉਹ ਵੀ ਉਸੇ ਦਾ ਪਾਰਟ ਆ। ਬਲਰਾਮ ਜਾਖੜ ਦਾ ਫਾਦਰ, ਉਹ ਪੰਜਾਬ ਦਾ ਡਿਪਟੀ ਮਿਨਿਸਟਰ ਹੁੰਦਾ ਸੀ ਇਰੀਗੇਸ਼ਨ ਦਾ 1975-77 ਵਗੈਰਾ। ਉਹ ਵੀ ਇਸ ਤਰ੍ਹਾਂ ਹੀ ਇੰਨਾ ਕੀ ਬੋਲਦਾ ਸੀ ਕਿ ਸਾਡੀ ਟੇਲ 'ਤੇ ਪਾਣੀ ਨਹੀਂ ਜਾ ਰਿਹਾ, ਇਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ। ਇਸ ਤੋਂ ਵੱਧ ਇਹਨਾਂ ਦਾ ਕੋਈ ਸਟੇਕ ਨਹੀਂ ਆ। ਤੇ ਇਹ ਜਿਹੜਾ ਫਿਰ ਹੁਣ ਇਹ ਆ ਵੀ ਇਹ ਡਿਸੀਜ਼ਨਸ ਗਵਰਨਮੈਂਟ ਤਾਂ ਲਗਾਤਾਰ ਲੈ ਰਹੀ ਆ। ਪੰਜਾਬ ਦੇ ਲੋਕਾਂ ਲਈ ਇੱਕ ਨਿਊਜ਼ ਆ ਗਈ ਆ, 2-3 ਸਟੇਟਮੈਂਟਸ ਹੋਣਗੀਆਂ, ਸਟੇਟਮੈਂਟਸ ਤੋਂ ਬਾਅਦ ਪਰ ਡਿਸੀਜ਼ਨ ਹੋ ਗਿਆ, ਮਤਲਬ ਤੁਹਾਡੇ ਤੇ ਤੁਹਾਡਾ ਰਾਈਟ ਜਿਹੜਾ ਆ ਡਿਲਿਊਟ ਹੋ ਗਿਆ। ਤਾਂ ਹੁਣ ਮਤਲਬ ਕੀ ਤੁਹਾਨੂੰ ਲੱਗਦਾ ਕਿ ਇਸੇ ਤਰ੍ਹਾਂ ਚੱਲੂਗਾ? ਕੀ ਤੁਸੀਂ ਸਾਰੀ ਇੰਟਰਨੈਸ਼ਨਲ ਪੋਲੀਟਿਕਸ ਨੂੰ ਵੀ ਵਾਚਦੇ ਹੋ, ਤੁਸੀਂ ਪੰਜਾਬ ਦੀ ਵੀ ਪੋਲੀਟਿਕਸ ਨੂੰ ਬੜੀ ਦੇਰ ਕਵਰ ਕੀਤਾ ਆ, ਵੀ ਕੀ ਇਹਦੇ ਵਿੱਚੋਂ ਹੱਲ ਕੀ ਆ? ਤੁਸੀਂ ਹੱਲ ਕੀ ਸਮਝਦੇ ਹੋ ਆਪਣੇ ਐਕਸਪੀਰੀਅੰਸ 'ਚੋਂ? ਦੇਖੋ, ਮੈਂ ਇਸ ਪੁਆਇੰਟ ਉੱਤੇ ਬਹੁਤ ਪਰੇਸ਼ਾਨ ਹਾਂ। ਉਹ ਮੈਂ ਲਗਾਤਾਰ ਪਿਛਲੇ ਤਕਰੀਬਨ 78 ਤੋਂ ਪ੍ਰੀਤਮ ਸਿੰਘ ਕੁੰਮੇਦਾਨ ਦੀ ਅਗਵਾਈ ਵਿੱਚ ਉਹਨੇ ਅਵੇਅਰ ਕੀਤਾ ਸਾਨੂੰ ਸਭ ਨੂੰ, ਔਰ ਉਸ ਤੋਂ ਬਾਅਦ ਅਸੀਂ ਲਗਾਤਾਰ ਟ੍ਰਿਬਿਊਨ ਵਿੱਚ ਵੀ ਮੈਂ ਲਿਖਦਾ ਰਿਹਾ। ਹਾਲਾਂਕਿ ਟ੍ਰਿਬਿਊਨ ਦੀ ਮੈਨੇਜਮੈਂਟ ਉਹਦੇ ਵਾਸਤੇ ਬੜਾ ਅਨਪਲੈਜ਼ੈਂਟ ਸੀ, ਸਮਹਾਉ ਟਾਲਰੇਟ ਕਰਦੇ ਰਹੇ ਆ, ਕਿਉਂਕਿ ਫੈਕਟਸ ਹੀ ਲਿਖੀ ਦਾ ਸੀ, ਕੋਈ ਹੋਰ ਓਪੀਨੀਅਨ ਨਹੀਂ ਸੀ ਬਹੁਤਾ ਦੇਈਦਾ, ਪਰ ਉਹ ਟਾਲਰੇਟ ਕਰਦੇ ਰਹੇ ਆ। ਹਰਿਆਣੇ ਵਾਲੇ ਸ਼ਿਕਾਇਤ ਕਰਦੇ ਰਹੇ ਆ ਕਿ ਤੁਹਾਡੇ ਕੀ ਛਪ ਰਿਹਾ, ਉਹ ਵੀ ਆਪਣਾ ਫਿਰ ਨਾਲ ਜੋੜਦੇ ਰਹੇ ਆ ਪੱਖ। ਤੋ ਪੰਜਾਬ ਦੀ ਜਿਹੜੀ ਪਹਿਲਾਂ ਤਾਂ ਲੋਕ ਬਹੁਤ ਅਵੇਅਰ ਨਹੀਂ ਸੀ, ਉਹਨਾਂ 'ਚ ਕੋਈ ਚੇਤਨਾ ਨਹੀਂ ਸੀ। ਉਹ ਈਵਨ ਮੈਨੂੰ ਸਰਦਾਰ ਸੁਖਜਿੰਦਰ ਸਿੰਘ ਅਕਾਲੀ ਦਲ ਦੇ ਮਿਨਿਸਟਰ ਰਹੇ ਐਜੂਕੇਸ਼ਨ ਦੇ, ਸੁਖਪਾਲ ਸਿੰਘ ਖਹਿਰਾ ਦੇ ਪਿਤਾ, ਸੁਖਜਿੰਦਰ ਸਿੰਘ ਖਹਿਰਾ ਸਾਹਿਬ ਦੇ ਪਿਤਾ, ਉਹ ਮੈਨੂੰ ਕਹਿੰਦੇ, ਯਾਰ ਤੂੰ ਇੰਨਾ ਜ਼ੋਰ ਇਸ ਗੱਲ 'ਤੇ ਕਿਉਂ ਲਾ ਰਿਹਾ? ਪਾਣੀ ਦਾ ਤਾਂ ਕੋਈ ਇਸ਼ੂ ਹੀ ਨਹੀਂ। ਉਹ ਦੁਆਬੇ ਨੂੰ ਬਿਲੋਂਗ ਕਰਦੇ ਆ, 2 ਦਰਿਆਵਾਂ ਦੇ ਦਰਮਿਆਨ ਜਿਹੜਾ ਏਰੀਆ ਹੈ ਉਹਦੇ ਵਿੱਚ ਪਾਣੀ ਉਸ ਵੇਲੇ ਆਮ ਸੀ, ਔਰ ਬਹੁਤ ਨੇੜੇ ਸੀ ਜਿਹੜਾ ਸਬਸਾਲ ਦੇ, ਅਤੇ ਉਹ ਕੱਢਣਾ ਵੀ ਸੌਖਾ ਸੀ, ਔਰ ਉਹਨਾਂ ਵਾਸਤੇ ਕੋਈ ਵੱਡੀ ਪ੍ਰੋਬਲਮ ਨਹੀਂ ਸੀ। ਇਸ ਤਰ੍ਹਾਂ ਚੌਧਰੀ ਦਰਸ਼ਨ ਸਿੰਘ, ਉਹ ਵੀ ਦੁਆਬੇ ਦਾ ਸੀ। ਇੱਕ ਚੀਫ ਇੰਜੀਨੀਅਰ ਇਰੀਗੇਸ਼ਨ ਸੀਗਾ ਦਰਸ਼ਨ ਸਿੰਘ, ਉਹਦੇ ਨਾਲ ਮੈਂ ਗੱਲ ਕੀਤੀ, ਉਹ ਵੀ ਕਹਿੰਦਾ ਕੋਈ ਇਸ਼ੂ ਨਹੀਂ ਹੈ। ਜਦ ਲੈਵਲ ਤੁਹਾਡਾ ਇਹ ਹੋਵੇ ਵੀ ਤੁਹਾਨੂੰ ਪਤਾ ਹੀ ਨਹੀਂ ਕਿ ਪੰਜਾਬ ਦੀ ਦੌਲਤ ਕੀ ਆ, ਉਹਦੇ ਪਹਾੜ, ਉਹਦੇ ਦਰਿਆ, ਉਹਦੇ ਨੇਚਰ, ਉਹਦਾ ਵਾਤਾਵਰਨ, ਉਹਦੀ ਧਰਤੀ, ਆਹੀ ਪੰਜਾਬ ਦੀ ਜਿਹੜੀ ਹੈਗੀ ਆ ਦੌਲਤ ਆ। ਬਾਕੀ ਮਨੁੱਖ ਤਾਂ ਸਾਰੀ ਦੁਨੀਆ 'ਤੇ ਵਸਦੇ ਆ। ਇਹੋ ਹੀ ਡਿਫਰੈਂਸ ਬਣਾਉਂਦੇ ਆ ਕਿ ਕੋਈ ਅੱਜ ਦਾ ਜਾਂ ਫਿਊਚਰ ਦਾ ਜਿਹੜਾ ਨੇਸ਼ਨ ਆ ਜਾਂ ਕੌਮ ਆ ਜਿਹੜੀ ਬਣਨ ਵਾਲੀ, ਉਹ ਕਿਵੇਂ ਬਣਨੀ ਹੈ, ਕਿਸ ਬੇਸਿਸ 'ਤੇ ਬਣਨੀ ਆ। ਤੋ ਜਦੋਂ ਇੰਨੀ ਨੈਗਲੀਜੈਂਸ ਹੋਵੇ, ਤੁਸੀਂ ਕੀ ਕਰ ਸਕਦੇ ਹੋ ਫਿਰ? ਤੋ ਗੌਰਮੈਂਟਾਂ ਤਾਂ ਹੋਰ ਵੀ ਗੰਜਾਂ ਗੁਜ਼ਰੀਆਂ ਰਹੀਆਂ। ਅੱਜ ਤੁਸੀਂ ਪੁੱਛਦੇ ਹੋ ਕਿ ਨੈਰੇਟਿਵ ਕੀ ਇਹਦਾ ਬਣੂਗਾ।
ਜਦ ਜਿਹੜਾ ਕੌਨਸ਼ੀਅਸਨੈਸ ਦਾ ਲੈਵਲ ਇੰਨਾ ਲੋ ਆ, ਨੈਰੇਟਿਵ ਕੀ ਬਣਨਾ ਹੈ? ਤੁਸੀਂ ਦੇਖੋ ਕਰਨਾਟਕਾ, ਉਹ ਹਾਲਾਂਕਿ ਉਹ ਕੋਈ ਰਿਪੇਰੀਅਨ ਸਟੇਟ ਨਹੀਂ ਆ। ਰਿਪੇਰੀਅਨ ਜਿਹੜੀਆਂ ਉਹਨਾਂ ਦਾ ਰਿਵਰ ਹੈਗੇ ਆ, ਉਹ ਰਿਪੇਰੀਅਨ ਨਹੀਂ ਆ, ਪਰ ਰਾਈਟ ਲੈ ਰਹੇ। ਉਹ ਤਾਮਿਲਨਾਡੂ ਦੀ ਗੱਲ ਕਰ ਰਿਹਾ ਮੈਂ। ਤਾਮਿਲਨਾਡੂ ਰੌਲਾ ਪਾਉਂਦਾ ਸਾਨੂੰ ਦਿਓ, ਉਹ ਕਹਿੰਦੇ ਨਥਿੰਗ ਡੂ। ਕਰਨਾਟਕਾ ਵਾਲੇ ਕਹਿੰਦੇ ਆ। ਈਵਨ ਉਹਨਾਂ ਦੇ ਸੁਪਰੀਮ ਕੋਰਟ ਦੇ ਆਰਡਰ ਨੂੰ ਵਾਇਲੇਟ ਕੀਤਾ। ਉਹਨੇ ਕਿਹਾ ਨੋ ਕੁਐਸਚਨ, ਤਾਂ ਤੁਸੀਂ ਦਿਓ, ਕਾਨੂੰਨੀ ਦਿਆ ਗੱਲ ਕਰੋ, ਸਾਡਾ ਰਾਈਟ ਨਹੀਂ ਬਣਦਾ। ਔਰ ਜਦੋਂ ਰੀਆਰਗਨਾਈਜੇਸ਼ਨ ਹੋਈ ਹੈ 1956 'ਚ ਸਟੇਟਾਂ ਦੀ, ਉਸ ਵੇਲੇ ਆਂਧਰਾ ਅਸੈਂਬਲੀ ਦੇ ਵਿੱਚ ਆਪੋਜੀਸ਼ਨ ਲੀਡਰ ਪੀ ਸੁੰਦਰੀਆ ਕਮਿਊਨਿਸਟ ਪਾਰਟੀ ਦਾ ਸੀ। ਉਹਦੇ ਕੋਲੋਂ ਕਰਨਾਟਕਾ ਪਾਰਟ ਜਿਹੜਾ ਅਲੱਗਾ ਹੋਇਆ, ਉਹਨਾਂ ਨੇ ਮੰਗ ਕੀਤੀ ਕਿ ਤੁਸੀਂ ਸਾਨੂੰ ਛੋਟੇ ਭਰਾ ਸਮਝੋ, ਤੁਸੀਂ ਵੱਡੇ ਭਰਾ, ਅਤੇ ਤੁਸੀਂ ਸਾਨੂੰ ਪਾਣੀ ਦੇ ਦਿਓ। ਪੀ ਸੁੰਦਰੀਆ ਨੇ ਕਿਹਾ ਕਿ ਇੱਥੇ ਰਿਸ਼ਤੇਦਾਰੀਆਂ ਦਾ ਕੋਈ ਕੰਮ ਨਹੀਂ ਕਿ ਤੁਸੀਂ ਸਾਡੇ ਕੋਲੋਂ ਪਾਣੀ ਮੰਗੋ, ਇਹ ਵਿਧਾਨ ਦਾ ਮੈਟਰ ਆ। ਅੱਜ ਅਸੀਂ ਦੇ ਵੀ ਦਿੰਦੇ ਹਾਂ, ਅਤੇ ਕੱਲ੍ਹ ਨੂੰ ਜਿਹੜੀਆਂ ਨਵੀਆਂ ਜਨਰੇਸ਼ਨਸ ਆ, ਉਹ ਤੁਹਾਡੇ ਕੋਲ ਵਾਪਸ ਲੈ ਲੈਣਗੀਆਂ। ਉਹਨਾਂ ਨੇ ਵਿਧਾਨ ਦੇਖਣਾ ਹੈ, ਉਹਨਾਂ ਨੇ ਰਿਪੇਰੀਅਨ ਰਾਈਟ ਦੇਖਣਾ ਹੈ, ਉਹਨਾਂ ਨੇ ਸਾਡੀਆਂ ਰਿਸ਼ਤੇਦਾਰੀਆਂ ਨਹੀਂ ਦੇਖਣੀਆਂ। ਇਹ ਉਹ ਪ੍ਰਿੰਸੀਪਲ ਇੱਥੋਂ ਦੇ ਕਮਿਊਨਿਸਟ ਦੇਖ ਲਓ, ਉਹ ਕਹਿੰਦੇ ਵੀ ਜਿੰਨਾ ਹੈਗਾ ਉਹਨੂੰ ਕਾਣੀ ਵੰਡ ਕਹਿੰਦੇ ਆ। ਉਹ ਵੀ ਥੋੜ੍ਹਾ ਜਿਹਾ ਹੋਰ ਦੇ ਦਿਓ, ਸਾਨੂੰ ਕੀ ਫਰਕ ਪੈਂਦਾ, ਥੋੜ੍ਹਾ ਜਿਹਾ ਹੋਰ ਦੇ ਦਿਓ। ਕਈਆਂ ਨੇ ਤਾਂ ਜਾ ਕੇ ਬਾਦਲ ਵਰਗਿਆਂ ਨੇ ਰਾਜਸਥਾਨ ਜ਼ਮੀਨਾਂ ਲੈ ਲਈਆਂ। ਉੱਥੋਂ ਦੇ ਹੁਕਮਰਾਨਾਂ ਨੂੰ ਇਹ ਪੁੱਗਦਾ ਹੈ ਕਿ 10, 15, 20, 50 ਫੈਮਲੀਆਂ ਨੂੰ ਜ਼ਮੀਨਾਂ ਦੇ ਦੇਣ। ਹਰਿਆਣੇ 'ਚ ਵੀ ਹੋਇਆ ਕਿ ਜ਼ਮੀਨਾਂ ਲੈ ਕੇ ਬੈਠ ਗਏ, ਉਹਨਾਂ ਨੂੰ ਸਪੈਸ਼ਲ ਸ਼ੂਟ ਮਿਲ ਗਏ, ਸਪੈਸ਼ਲ ਨਹਿਰਾਂ ਸੂਏ ਮਿਲ ਗਏ, ਔਰ ਉਹਨਾਂ ਦੇ ਉੱਤੇ ਉਹ ਮੌਜਾਂ ਕਰਦੇ ਆ। ਅਤੇ ਪੰਜਾਬ ਬਾਰੇ ਉਹਨਾਂ ਦਾ ਜਿਹੜਾ ਹੈਗਾ ਕੋਈ ਪਿੱਠ ਫੇਰੀ ਹੋਈ ਹੈ ਪੰਜਾਬ ਨੂੰ। ਤਾਂ ਇਹੋ ਜਿਹਾ ਨੈਰੇਟਿਵ ਆ, ਇਹਨੂੰ ਕੀ ਤੁਸੀਂ ਕੀ ਕਰੋਗੇ? ਜਿਹੜਾ ਹੈਗਾ ਨੌਜਵਾਨ ਸਿੱਧੂ, ਇਹਨੂੰ ਚੇਤਨਾ ਸੀ, ਇਹਨੂੰ ਇਹ ਅਵੇਅਰ ਸੀ, ਇਸ ਨੇ ਇਹ ਅਵੇਅਰਨੈਸ ਫੈਲਾਈ ਕਿ ਇਸ਼ੂ ਕਿੰਨੇ, ਉਹਨੇ ਸਾਰੇ ਇਸ਼ੂ ਬਣਾਏ। ਤਾਂ ਉਹਦਾ ਜੇ ਇਹਦਾ ਕੋਈ ਸਕਸੈਸਰ ਇੱਕ ਨੌਜਵਾਨ ਵਰਗ ਆਵੇ, ਉਹ ਇਸ ਨੂੰ ਰੀਬਿਲਡ ਕਰ ਸਕਦਾ ਹੈ, ਇਸ ਨੈਰੇਟਿਵ ਨੂੰ। ਇਹ ਗਏ ਗੁਜ਼ਰਿਆਂ ਨੇ ਕੀ ਕਰਨਾ? ਕਾਹੂ ਲੀਡਰਸ਼ਿਪ ਆਏ, ਇਹਨਾਂ ਨੇ ਕੁਝ ਨਹੀਂ ਕਰਨਾ। ਇਸ ਕਰਕੇ ਇਹਨਾਂ ਤੋਂ ਕੋਈ ਉਮੀਦ ਨਾ ਰੱਖੋ। ਉਮੀਦ ਸਾਡੀ ਹੈਗੀ ਆ ਨੌਜਵਾਨਾਂ ਦੇ ਉੱਤੇ। ਪਿੰਡਾਂ ਦੇ ਵਿੱਚ ਪੜ੍ਹੇ ਲਿਖੇ ਬੈਠੇ ਆ, ਅਸਲਟ ਕਰਦੇ ਆ, ਸਮਝਦੇ ਆ, ਔਰ ਸਿਰਫ ਉਹਨਾਂ ਤੋਂ ਉਮੀਦ ਆ। ਬਿਲਕੁਲ ਜੀ, ਵੱਡੀ ਗੱਲ ਪੱਤਰਕਾਰ ਸੁਖਦੇਵ ਸਿੰਘ ਹੋਰਾਂ ਨੇ ਕਹੀ ਆ, ਕਿਉਂਕਿ ਬਜ਼ੁਰਗ ਨੇ, ਮਤਲਬ ਇੱਕ ਲੰਮਾ ਤਜਰਬਾ ਆ। ਅਤੇ ਗੱਲ ਇਹ ਹੈ ਕਿ ਪੰਜਾਬ ਦੇ ਜਿਹੜੇ ਹੱਕ ਨੇ, ਪੰਜਾਬ ਦਾ ਜਿਹੜਾ ਇੱਕ ਟਰਡੀਸ਼ਨਲ ਰਾਈਟ ਆ, ਜਾਂ ਪੰਜਾਬ ਦੇ ਰਾਈਪੇਰੀਅਨ ਰਾਈਟ ਸੀ ਪੰਜਾਬ ਦੇ, ਉਹਦੇ ਉੱਤੇ ਜਿਵੇਂ ਵੱਡਾ ਡਾਕਾ ਵੱਜਿਆ, ਜਿਵੇਂ ਜਵਾਹਰ ਲਾਲ ਨਹਿਰੂ ਨੇ ਜਾਂ ਕਾਂਗਰਸ ਦੇ ਰਜੀਮਸ ਨੇ ਜਿਵੇਂ ਆਪਣਾ ਰੋਲ ਪਲੇ ਕੀਤਾ, ਜਿਵੇਂ ਸੁਖਦੇਵ ਸਿੰਘ ਹੋਰਾਂ ਨੇ ਕਿਹਾ ਕਿ ਇੱਕ ਮਿੱਥ ਸਿਰਜੀ ਗਈ, ਉਹ ਸਾਰਾ ਕੁਝ ਖੋਹਣ ਦੇ ਲਈ, ਪੰਜਾਬ ਦੇ ਹੱਕ ਖੋਹਣ ਦੇ ਲਈ। ਅਤੇ ਉਸ ਤੋਂ ਬਾਅਦ ਪੰਜਾਬ ਦੀਆਂ ਵੀ ਜਿਹੜੀਆਂ ਗਵਰਨਮੈਂਟਸ ਲਗਾਤਾਰ ਰਹੀਆਂ, ਉਹਨਾਂ ਨੇ ਜਿਵੇਂ ਡਾਊਨਗ੍ਰੇਡ ਕੀਤਾ ਆ ਪੰਜਾਬ ਨੂੰ, ਪੰਜਾਬ ਦੇ ਲੋਕਾਂ ਦੀਆਂ ਵੋਟਸ ਲੈ ਕੇ, ਅਤੇ ਕਿਵੇਂ ਉਹ ਆਪਣੇ ਨਿੱਜੀ ਹਿੱਤ ਜਿਹੜੇ ਆ ਉਹ ਪੂਰੇ ਕਰਦੇ ਰਹੇ। ਅੱਜ ਨਤੀਜਾ ਇੱਥੇ ਆ ਕਿ ਭਾਵੇਂ ਅੱਜ ਸਿਆਸਤਦਾਨ ਪੰਜਾਬ ਦੇ ਬੋਲ ਰਹੇ ਨੇ, ਪਰ ਇਹ ਪੰਜਾਬ ਦੇ ਲੋਕਾਂ ਦਾ ਵੱਡਾ ਸਵਾਲ ਆ ਕਿ ਕੀ ਇਹਨਾਂ ਨੂੰ ਬੋਲਣ ਦਾ ਹੱਕ ਹੈ? ਕੀ ਇਹ ਲੋਕ ਸੱਤਾ ਨਹੀਂ ਮਾਣਦੇ ਰਹੇ, ਜਾਂ ਉਹਨਾਂ ਸਿਸਟਮ ਦਾ ਹਿੱਸਾ ਨਹੀਂ ਰਹੇ ਕਿ ਅੱਜ ਪੰਜਾਬ ਦੇ ਰਾਈਟਸ ਜਿਹੜੇ ਆ ਉਹ ਇੱਥੋਂ ਤੱਕ ਆ ਕਿ ਸੈਂਟਰ ਜਦੋਂ ਜੀ ਕਰਦਾ ਆ, ਇੱਕ ਕਲਮ ਦੇ ਨਾਲ ਉਹ ਪੰਜਾਬ ਦੇ ਸਾਰੇ ਰਾਈਟਸ ਨੂੰ ਜਿਹੜਾ ਆ ਉਹ ਖ਼ਤਮ ਕਰ ਦਿੰਦੀ ਆ। ਡਿਸੀਜ਼ਨਸ ਜਿਹੜੇ ਆ ਇੰਪਲੀਮੈਂਟ ਹੋ ਜਾਂਦੇ ਨੇ, ਅਤੇ ਪੰਜਾਬ ਦੇ ਸਿਆਸਤਦਾਨ ਮਹਿਜ਼ ਅਖਬਾਰੀ ਬਿਆਨ ਤੱਕ ਸੀਮਤ ਹੋ ਕੇ ਰਹਿ ਜਾਂਦੇ ਨੇ। ਅਤੇ ਪੰਜਾਬ ਕਿੱਥੇ ਖੜ੍ਹਾ ਆ? ਪੰਜਾਬ ਦਾ ਭਵਿੱਖ ਕੀ? ਸੁਖਦੇਵ ਸਿੰਘ ਹੋਰਾਂ ਨੇ ਦੱਸਿਆ, ਪੰਜਾਬ ਦਾ ਖਜ਼ਾਨਾ, ਪੰਜਾਬ ਦੇ ਦਰਿਆ, ਪੰਜਾਬ ਦੀ ਜ਼ਰਖੇਜ਼ ਜ਼ਮੀਨ, ਪੰਜਾਬ ਦਾ ਪੌਣ ਪਾਣੀ, ਪੰਜਾਬ ਦਾ ਵਾਤਾਵਰਨ ਹੀ ਪੰਜਾਬ ਦਾ ਖਜ਼ਾਨਾ ਆ, ਅਤੇ ਇਹ ਖਜ਼ਾਨਾ ਲੁੱਟਿਆ ਜਾ ਰਿਹਾ। ਇਸ ਤੋਂ ਬਿਨਾਂ ਪੰਜਾਬ ਕਿਵੇਂ ਸਰਵਾਈਵ ਕਰੂ? ਅਤੇ ਵੱਡੀ ਗੱਲ ਉਹ ਕਹਿ ਗਏ ਕਿ ਉਮੀਦ ਕਿਸ ਤੋਂ ਆ? ਉਮੀਦ ਪੰਜਾਬ ਦੇ ਨੌਜਵਾਨਾਂ ਤੋਂ ਆ। ਉਹ ਨੌਜਵਾਨੀ ਤੋਂ
ਜਿਹੜੀ ਨੌਜਵਾਨੀ ਜਦੋਂ ਇਹ ਫੈਸਲਾ ਹੋ ਰਿਹਾ ਸੀ 23 ਫਰਵਰੀ ਨੂੰ, ਤੇ ਉਹ ਆਪਣੇ ਦਿਲਾਂ ਦੇ ਵਿੱਚ ਇੱਕ ਆਪਣੇ ਨੌਜਵਾਨ ਆਗੂ ਦਾ ਸੋਗ ਲੈ ਕੇ ਬੈਠੀ ਸੀ। ਉਹ ਨੌਜਵਾਨ ਆਗੂ ਜਿਹਦੇ ਬਾਰੇ ਸੁਖਦੇਵ ਸਿੰਘ ਹੋਰਾਂ ਨੇ ਕਿਹਾ ਕਿ ਇੱਕ ਆਸ ਜਾਗੀ ਸੀ, ਜੋ ਸਾਰੀਆਂ ਇਹਨਾਂ ਗੱਲਾਂ ਨੂੰ ਸਮਝਦਾ ਸੀ ਤੇ ਬੜਾ ਸਟਰੋਂਗ ਇੱਕ ਕੇਸ ਪੰਜਾਬ ਦਾ ਦੁਨੀਆ ਦੇ ਸਾਹਮਣੇ ਰੱਖ ਰਿਹਾ ਸੀ, ਪੰਜਾਬ ਦੇ ਰਾਈਟਸ ਦਾ। ਪਰ ਉਹ ਪੰਜਾਬ ਦੇ ਲੋਕਾਂ ਨੂੰ ਛੱਡ ਕੇ ਚਲੇ ਗਿਆ। ਬੜਾ ਹੀ ਇੱਕ ਸ਼ੱਕੀ ਦੁਰਘਟਨਾ ਜਿਹੜੀ ਆ ਹੋਈ ਆ, ਜਿਹਦੇ ਬਾਰੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਉੱਥੇ ਸਟੇਜ ਤੋਂ ਐਲਾਨ ਕੀਤਾ ਕਿ ਉਹ ਨਹੀਂ ਯਕੀਨ ਪੰਥ ਨੂੰ ਕਿ ਇਹ ਐਕਸੀਡੈਂਟ ਆ, ਇਹ ਹਾਦਸਾ ਆ। ਤਾਂ ਕੀ ਨਿਕਲਦਾ ਹੈ, ਇੰਟਰਨੈਸ਼ਨਲ ਇਨਕੁਆਇਰੀ ਦੀ ਡਿਮਾਂਡ ਕੀਤੀ ਗਈ ਆ, ਪਰ ਜੋ ਇਹ ਸਾਰਾ ਕੁਝ ਚੱਲ ਰਿਹਾ ਤਾਂ ਉਸ ਦੇ ਦਰਮਿਆਨ ਪੰਜਾਬ ਦੇ ਹੱਕ ਜਿਵੇਂ ਖੋਏ ਜਾ ਰਹੇ ਨੇ, ਉਹਦੀ ਹਿਸਟਰੀ ਤੇ ਉਸ ਦੇ ਅਸਰ ਜਿਹੜੇ ਆ ਪੰਜਾਬ ਦੇ ਭਵਿੱਖ ਤੇ ਕੀ ਪੈ ਸਕਦੇ ਨੇ, ਉਹਦੇ ਬਾਰੇ ਅਸੀਂ ਇੱਕ ਡਿਟੇਲਡ ਗੱਲਬਾਤ ਜਰਨਲਿਸਟ ਸੁਖਦੇਵ ਸਿੰਘ ਹੋਰਾਂ ਨਾਲ ਕੀਤੀ ਆ। ਸੁਖਦੇਵ ਸਿੰਘ ਜੀ, ਤੁਹਾਡਾ TV 84 ਦੇ ਲਈ ਸਮਾਂ ਕੱਢਣ ਲਈ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੇ ਸਾਰੀਆਂ ਗੱਲਾਂ ਸਾਡੇ ਵਿਊਅਰਸ ਨੂੰ ਦੱਸਣ ਲਈ, ਤੇ ਸਾਰੇ ਵਿਊਅਰਸ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਸਾਡੇ ਇਸ ਪ੍ਰੋਗਰਾਮ ਨੂੰ ਸੁਣਿਆ ਤੇ ਜੋ ਇਹ ਗੱਲਬਾਤ ਕੀਤੀ ਆ ਜਾਂ ਜੋ ਅਸੀਂ ਪ੍ਰੋਗਰਾਮਸ ਕਰਦੇ ਆ, ਇਹਨਾਂ ਪ੍ਰੋਗਰਾਮਸ ਨੂੰ ਹੋਰ ਵੀ ਅੱਗੇ ਸ਼ੇਅਰ ਕਰੋ ਤਾਂ ਕਿ ਇਹ ਜੋ ਪੰਜਾਬ ਦੀ ਆਵਾਜ਼ ਆ, ਪੰਜਾਬ ਦਾ ਨੈਰੇਟਿਵ ਆ, ਪੰਜਾਬ ਦੇ ਰਾਈਟਸ ਦਾ ਨੈਰੇਟਿਵ ਆ, ਤਾਂ ਪੰਜਾਬ ਦੇ ਇਸ ਮੀਡੀਆ ਦੇ ਰਾਹੀਂ ਉਹ ਸਾਰੀ ਦੁਨੀਆ ਤੱਕ ਜਾ ਸਕੇ। ਸਾਡੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਪੇਸ਼ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।